ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਬਨੀ ਮਨ ਗਾਰੈ ਪਛ ਪਸੂ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੁਮ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲਾਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹਿ ਨਾ ਕੋਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹਿ ਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ कलयुग के तारण हारे शब्द गुरु
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਤ ਸੰਗਤ ਜੀ ਭਾਵਨਾ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਜਪਜੀ ਸਾਹਿਬ ਜੋ ਬਾਣੀ ਹੈ, ਇਸ ਪਵਿੱਤਰ ਬਾਣੀ ਦੀ ਸਾਧ ਸੰਗਤ ਜੀ ਵਿਚਾਰ ਚੱਲ ਰਹੀ ਹੈ। ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਪਦੇਸ਼ ਬਖਸ਼ਿਆ ਔਰ ਜਗਤ ਅੰਦਰ ਜੀਵਾਂ ਦੇ ਭਲੇ ਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਲਿਆਣਕਾਰੀ ਪਵਿੱਤਰ ਗੁਰਬਾਣੀ ਨੂੰ ਉਚਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਗਰੀਬ ਨਵਾਜ਼ ਸਤਿਗੁਰੂ ਜੀ ਸਾਨੂੰ ਨਾਲ ਦੇ ਨਾਲ ਸਮਝਾ ਰਹੇ ਹੈ। ਸਤ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਸਤ ਸੰਗਤ ਵਿੱਚ ਭਾਵਨਾ ਸਹਿਤ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਸਰਬੱਤ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਿਆਰ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਕਮੇ ਹੋਵਨ ਆਕਾਰ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਚਾਰ ਸਾਧਨਾਂ ਦੁਆਰਾ ਮਨ ਦੀ ਸ਼ੁੱਧੀ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ। ਹਜ਼ੂਰ ਨੇ ਤਿੰਨਾਂ ਦਾ ਖੰਡਨ ਕਰਦਿਆਂ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਾਹਿਗੁਰੂ ਦਾ ਸਿਮਰਨ ਭਜਨ ਕਰਨ ਦੀ ਮਹਾਨ ਦੱਸਿਆ। ਇਹ ਪਿਛਲੀ ਪੌੜੀ ਦੇ ਅੰਦਰ ਜੋ ਪਹਿਲੀ ਪੌੜੀ ਦੀ ਵਿਚਾਰ ਕੱਲ ਹੋਈ ਸੀ, ਕਹਿਣ ਲੱਗੇ ਹੈ ਮਹਾਰਾਜ ਸੱਚੇ ਪਾਤਸ਼ਾਹ, ਹੈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜੇ ਸੁਚਮਤਾ ਦੇ ਦੁਆਰਾ ਵੀ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੀ ਸੁਚ ਪਵਿੱਤਰਤਾ ਦੁਆਰਾ ਜਾਂ ਮੋਲ ਧਾਰਨ ਕਰਨ ਦੇ ਦੁਆਰਾ ਪਰਮੇਸ਼ਰ ਨਹੀਂ ਮਿਲਦਾ, ਫਿਰ ਵੇਦਾਂ ਸ਼ਾਸਤਰਾਂ ਦੇ ਗਿਆਨ ਦੁਆਰਾ ਜਾਂ ਵਰਤ ਆਦਿ ਦੇ ਰੱਖਣ ਦੁਆਰਾ ਜੇ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਮਹਾਰਾਜ ਸੱਚੇ ਪਾਤਸ਼ਾਹ ਕਿਸ ਢੰਗ ਦੇ ਨਾਲ ਪ੍ਰਾਪਤੀ ਹੁੰਦੀ ਹੈ? ਕਿਵੇਂ ਕੂੜ ਦੀ ਪਾਲ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਰਹਿਤ ਹੋਇਆ ਜਾ ਸਕਦਾ ਹੈ? ਕਿਵੇਂ ਸਜਿਆਰ ਹੋਇਆ ਜਾ ਸਕਦਾ ਹੈ ਜੀਵਨ ਕਾਲ ਦੌਰਾਨ? ਤੇ ਹਜ਼ੂਰ ਨੇ ਵਚਨ ਕੀਤੇ ਸਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਇਹ ਸਿੱਧੋ ਸਜਿਆਰ ਹੋਇਆ ਜਾ ਸਕਦਾ ਜੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਿਆ ਜਾਵੇ। ਹਰ ਇੱਕ ਜੀਵਨ ਦੇ ਅੰਦਰ ਦੁੱਖ ਮਿਲੇ ਭਾਵੇਂ ਸੁੱਖ ਮਿਲੇ, ਪਰਮੇਸ਼ਰ ਦੀ ਰਜ਼ਾ ਨੂੰ ਸੱਤ ਕਰਕੇ ਮੰਨੇ। ਜਗਤ ਅੰਦਰ ਜੀਵਨ ਦੌਰਾਨ ਭਾਵੇਂ ਥੋੜ੍ਹੀਆਂ ਦਾਤਾਂ ਮਿਲੀਆਂ ਭਾਵੇਂ ਬਹੁਤੀਆਂ ਨੇ,
ਪਰਮੇਸ਼ਰ ਦੀ ਰਜ਼ਾ ਜਾਣ ਕੇ ਸਦ ਕਰਕੇ ਮੰਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਸਿੱਧੋ ਇਸ ਢੰਗ ਦੁਆਰਾ ਮਨ ਦੀ ਸ਼ੁੱਧੀ ਹੋ ਸਕਦੀ ਹੈ, ਮਨ ਨੂੰ ਪਵਿੱਤਰ ਕੀਤਾ ਜਾ ਸਕਦਾ ਹੈ। ਫਿਰ ਉਹ ਪਵਿੱਤਰ ਮਨ ਵਾਲਾ ਜੀਵ ਸਜਿਆਰ ਹੋ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਸਿੱਧਾਂ ਨੇ ਬੜੀ ਚਲਾਕੀ ਦੇ ਨਾਲ ਕਿਹਾ, ਕਹਿਣ ਲੱਗੇ, ਹੈ ਸਤਿਗੁਰੂ ਜੀ, ਉਹ ਪਰਮੇਸ਼ਰ ਦਾ ਹੁਕਮ ਕਿੰਨਾ ਕੁ ਹੈ, ਉਹ ਹੁਕਮ ਦੇ ਬਾਬਤ ਆਪ ਜੀ ਕਥਨ ਕਰਕੇ ਦੱਸੋ। ਕਿੰਨਾ ਕੁ ਹੁਕਮ ਉਹ ਪਰਮੇਸ਼ਰ ਦਾ ਵਰਤਦਾ ਹੈ ਸ੍ਰਿਸ਼ਟੀ ਅੰਦਰ, ਜਗਤ ਅੰਦਰ ਕਿੰਨਾ ਕੁ ਵਰਤਾਰਾ ਵਰਤ ਰਿਹਾ ਹੈ, ਇਸ ਹੁਕਮ ਦੇ ਬਾਬਤ ਆਪ ਜੀ ਕਥਨ ਕਰਕੇ ਦੱਸੋ। ਕਿਉਂਕਿ ਸਿੱਧਾਂ ਦੇ ਮਨ ਦਾ ਭੁਲੇਖਾ ਸੀ, ਜੇ ਹੁਕਮ ਦਾ ਪਤਾ ਲੱਗ ਜਾਵੇਗਾ ਕਿੰਨਾ ਕੁ ਹੁਕਮ ਪਰਮੇਸ਼ਰ ਦਾ ਵਰਤ ਰਿਹਾ ਤੇ ਹੁਕਮੀ ਦੇ ਬਲ ਦਾ ਆਪੇ ਹੀ ਪਤਾ ਲੱਗ ਜਾਣਾ ਕਿ ਕਿੰਨੀ ਕੋਈ ਸ਼ਕਤੀ ਹੈ ਹੁਕਮ ਵਰਤਾਉਣ ਵਾਲੇ ਪਰਮੇਸ਼ਰ ਦੇ ਵਿੱਚ। ਪਰ ਇਹ ਅਗਿਆਤ ਸਨ ਇਸ ਗੱਲ ਤੋਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਅੰਤਰਜਾਮੀ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਚਲਾਕੀ ਦੁਆਰਾ, ਕਿਸੇ ਵੀ ਯਤਨ ਕਰਨ ਦੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਿਭਾਇਆ ਥੋੜ੍ਹੀ ਜਾ ਸਕਦਾ ਸੀ। ਇਸ ਗੱਲੋਂ ਸਿੱਧ ਸਾਧ ਸੰਗਤ ਜੀ ਅਗਿਆਤ ਸਨ। ਗਰੀਬ ਨਵਾਜ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਤੋਂ ਜਦੋਂ ਇਹ ਸੁਣਿਆ ਤੇ ਹਜ਼ੂਰ ਨੇ ਬਚਨ ਕੀਤਾ ਹੈ, ਸਿੱਧੋ ਹੁਕਮ ਨਾ ਕਹਿਆ ਜਾਈ। ਪਰਮੇਸ਼ਰ ਦਾ ਹੁਕਮ ਤੇ ਕਿਹਾ ਹੀ ਨਹੀਂ ਜਾ ਸਕਦਾ, ਕਿਉਂਕਿ ਐਸਾ ਅਮਿਤ ਬਲ ਹੈ ਪਰਮੇਸ਼ਰ ਦੇ ਹੁਕਮ ਦਾ। ਐਸੇ ਬੇਅੰਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਕੌਤਕ ਹਨ, ਬੇਅੰਤ ਉਸ ਪਰਮਾਤਮਾ ਦੇ ਅਚਰਜ ਖੇਡਾਂ ਹਨ ਜੋ ਸਾਰੀਆਂ ਹੁਕਮ ਦੇ ਵਿੱਚ ਹੀ ਵਰਤ ਰਹੀਆਂ ਨੇ। ਕੋਈ ਕਥਨ ਕਰ ਹੀ ਨਹੀਂ ਸਕਦਾ ਤੇ ਕਿਵੇਂ ਉਹ ਪਰਮਾਤਮਾ ਹੁਕਮੀ ਵਾਹਿਗੁਰੂ ਦੇ ਹੁਕਮ ਨੂੰ ਅਸੀਂ ਕਥਨ ਕਰਕੇ ਦਸੀਏ। ਤੇ ਫਿਰ ਕਹਿੰਦੇ ਸੀ ਮਹਾਰਾਜ ਜਿੰਨਾ ਕੁ ਕਥਨ ਹੋ ਸਕਦਾ ਓਨਾ ਹੀ ਕਰਕੇ ਦੱਸੋ ਖਾਂ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਜਪ ਸਾਹਿਬ ਪਵਿੱਤਰ ਬਾਣੀ ਦੀ ਦੂਸਰੀ ਪੌੜੀ ਇਹ ਉਚਾਰਨ ਕੀਤੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਹੁਕਮੀ ਹੋਵਨ ਆਕਾਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ, ਇਹ ਸਿੱਧੋ ਜਗਤ ਅੰਦਰ ਜਿੰਨਾ ਵੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ ਇਹ ਸਾਰਾ ਪਰਮੇਸ਼ਰ ਦੇ ਹੁਕਮ ਕਰਕੇ ਹੈ, ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਵਚਨ ਕੀਤੇ, ਹੁਕਮੀ ਹੋਵਨ ਆਕਾਰ। ਪਰਮੇਸ਼ਰ ਦਾ ਹੁਕਮ ਹੋਇਆ ਤਾਂ ਹੀ ਸੂਖਸ਼ਮ ਤੱਤਾਂ ਤੋਂ ਇਹ ਸਰੀਰਾਂ ਦੇ ਵੀ ਆਕਾਰ ਬਣੇ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਰ ਖਾਣੀਆਂ ਦੇ ਆਕਾਰ ਬਣੇ ਨੇ। ਤਾਂ ਹੀ ਹਜ਼ੂਰ ਕਹਿੰਦੇ ਚਾਰ ਖਾਣੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਪੈਦਾ ਕੀਤੇ ਹੋਏ ਵਾਹਿਗੁਰੂ ਦੇ ਜੀਵਾਂ ਦੇ ਆਕਾਰ ਬਣੇ ਨੇ। ਜਿਵੇਂ ਹਜ਼ੂਰ ਦੇ ਬਚਨ ਆਉਂਦੇ ਨੇ, ਅੰਡਜ ਜੇਰਜ ਉਦ ਭੁਜ ਸੇਤਜ ਤੇਰੇ ਕੀਤੇ ਜਨਤਾ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਤੇ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਛੋਟੇ ਛੋਟੇ ਜਿਹੜੇ ਕਿਰਮ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਦ ਭੁਜ ਧਰਤੀ ਖਾਣ ਦੇ ਵਿੱਚੋਂ ਪੈਦਾ ਹੋਣ ਵਾਲੇ, ਇਹ ਚਾਰ ਖਾਣੀਆਂ ਦੇ ਵਿੱਚ ਬਣਨ ਵਾਲੇ ਜਿਤਨੇ ਵੀ ਆਕਾਰ ਹੈ ਨਾ ਸ੍ਰਿਸ਼ਟੀ ਦੇ, ਸਭ ਉਹ ਪਰਮਾਤਮਾ ਦੇ ਹੁਕਮ ਵਿੱਚ ਹੀ ਪੈਦਾ ਹੋਏ ਹੈ। ਜਿਤਨਾ ਵੀ ਸ੍ਰਿਸ਼ਟੀ ਦਾ ਆਕਾਰ ਬਣ ਰਿਹਾ ਹੈ ਉਹ ਭਾਵੇਂ ਜਾਗਰਤ ਦੇ ਅੰਦਰ ਸਾਧ ਸੰਗਤ ਦੀ ਸੂਖਸ਼ਮ ਹਨ, ਭਾਵੇਂ ਸਥੂਲ ਹੈ, ਛੋਟੇ ਤੋਂ ਛੋਟੇ ਆਕਾਰ ਦੇ ਹੈ ਜਿਨ੍ਹਾਂ ਨੂੰ ਅੱਖਾਂ ਦੇ ਦੁਆਰਾ ਵੀ ਦੇਖਿਆ ਨਹੀਂ ਜਾ ਸਕਦਾ। ਸਾਧ ਸੰਗਤ ਜੀ ਸੂਖਮਦਰਸ਼ੀ ਐਸੇ ਯੰਤਰ ਹੁੰਦੇ ਜਿਨ੍ਹਾਂ ਦੇ ਨਾਲ ਛੋਟੇ ਛੋਟੇ ਕੀਟਾਣੂ ਨਜ਼ਰ ਆਉਂਦੇ ਹੈ। ਦਹੀਂ ਦੇ ਵਿੱਚ ਵੀ ਇਹ ਸਾਧ ਸੰਗਤ ਜੀ ਸੂਖਮਦਰਸ਼ੀ ਹੈ, ਲੈਂਜ ਦੇ ਦੁਆਰਾ ਉਹ ਦਰਪਣ ਦੁਆਰਾ ਦੇਖਿਆ ਜਾਵੇ ਤੇ ਛੋਟੇ ਛੋਟੇ ਕਿਰਮ ਨਜ਼ਰ ਆਉਂਦੇ ਹੈ। ਇਉਂ ਇਤਨੇ ਛੋਟੇ ਆਕਾਰ ਦੇ ਕਿਰਮ ਹਨ, ਛੋਟੇ ਛੋਟੇ ਆਕਾਰਾਂ ਦੇ ਜੀਵ ਹਨ ਜਿਨ੍ਹਾਂ ਨੂੰ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਫਿਰ ਵੱਡੇ ਤੋਂ ਵੱਡੇ ਐਸੇ ਅਥਾਹ ਕਿੰਨੇ ਵੱਡੇ ਵੱਡੇ ਜੀਵ ਹਨ, ਚਾਹੇ ਜੜ ਹਨ ਚਾਹੇ ਚੇਤਨ ਹੈ, ਸਭ ਹੁਕਮ ਕਰਕੇ ਹੀ ਪੈਦਾ ਹੋ ਰਹੇ ਹੈ, ਹੁਕਮ ਕਰਕੇ ਹੀ ਸਾਰਾ ਆਕਾਰ ਬਣ ਰਿਹਾ ਹੈ। ਸੁਮੇਰ ਪਰਬਤ ਵਰਗੇ ਵੱਡੇ ਵੱਡੇ ਪਹਾੜ, ਮੰਦਰਾਚਲ ਪਹਾੜ, ਕਿੰਨੇ ਵੱਡੇ ਵੱਡੇ ਪਹਾੜ ਹਨ ਜਿਨ੍ਹਾਂ ਦੇ ਸਾਧ ਸੰਗਤ ਜੀ ਅੰਤ ਹੀ ਨਹੀਂ ਪੈਂਦਾ। ਇਹ ਜਿਤਨੇ ਵੀ ਤਿੰਨਾਂ ਲੋਕਾਂ ਦੇ ਵਿੱਚ ਰਹਿਣ ਵਾਲੇ ਜੀਵ ਹਨ, ਤਿੰਨਾਂ ਲੋਕਾਂ ਦੇ ਬਣਨ ਵਾਲੇ ਆਕਾਰ ਹੈ,
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਕਮੀ ਹੋਵਨ ਆਕਾਰ। ਵਾਹਿਗੁਰੂ ਦੇ ਹੁਕਮ ਕਰਕੇ ਹੀ ਸਾਰਾ ਆਕਾਰ ਬਣਦੇ ਹੈ। ਫਿਰ ਸਾਧ ਸੰਗਤ ਜੀ ਦਿਵਯੋ ਪਾਲ ਜੋ ਬ੍ਰਹਮਾ ਦੇ ਸਾਧ ਸੰਗਤ ਸੰਕਲਪ ਕਰਨੇ ਕਰਕੇ ਜਿਤਨੇ ਵੀ ਦੇਵੀ ਦੇਵਤਿਆਂ ਦੇ ਆਕਾਰ ਬਣੇ ਹੈ, ਜਗਤ ਦੇ ਅੰਦਰ ਜਿੰਨੀ ਵੀ ਸਾਧ ਸੰਗਤ ਜੀ ਦੇਵ ਸੰਗਿਆ ਪੈਦਾ ਹੋਈ ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਭਾਵ ਜਿਤਨਾ ਵੀ ਕੁਝ ਹੈ, ਜੋ ਕੁਝ ਸੁਣਨ ਦੇ ਵਿੱਚ ਆਉਂਦਾ ਦਿਸਦਾ ਨਹੀਂ, ਜੋ ਦੇਖਣ ਦੇ ਵਿੱਚ ਆਉਂਦਾ ਹੈ, ਸਭ ਕੁਝ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਾਰਾ ਆਕਾਰ ਬਣਿਆ ਹੈ। ਹੁਕਮ ਨਾ ਕਹਿਆ ਜਾਈ। ਪਰ ਜੇ ਕਹੋ ਕਿ ਪਰਮੇਸ਼ਰ ਦੇ ਹੁਕਮ ਨੂੰ ਕਹਿ ਲਈਏ, ਇਹ ਨਾਮੁਮਕਿਨ ਹੈ। ਇਹ ਸਾਧ ਸੰਗਤ ਜੀ ਦੂਸਰਾ ਅਰਥ ਇਹਦਾ ਇਹ ਵੀ ਬਣਦਾ ਹੈ, ਹੁਕਮੀ ਹੋਵਨ ਆਕਾਰ। ਤਿੰਨ ਜਿਹੜੇ ਦੈਵੀ ਸ਼ਕਤੀਆਂ ਹਨ ਜਿਨ੍ਹਾਂ ਨੂੰ ਜਗਤ ਦੇ ਅਗਿਆਤ ਲੋਕ ਰੱਬ ਮੰਨੀ ਬੈਠੇ ਹਨ। ਕਿਸੇ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ ਕਿ ਬ੍ਰਹਮਾ ਹੀ ਬ੍ਰਹਮ ਸਰੂਪ ਹੈ, ਕਿਉਂਕਿ ਬ੍ਰਹਮਾ ਆਪ ਵੀ ਮਨ ਵਿੱਚ ਹੰਕਾਰ ਕਰਦਾ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੁ ਮਾਨਾ। ਕਹਿੰਦਾ ਕਿ ਮੈਂ ਹੀ ਰੱਬ ਹਾਂ। ਪਰ ਹਜੂਰ ਦੇ ਵਚਨ ਆਉਂਦੇ ਹੈ, ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਹੀ ਬ੍ਰਹਮੇ ਪਰਮੇਸ਼ਰ ਨੇ ਜਗਤ ਦੀ ਸ੍ਰਿਸ਼ਟੀ ਕਰਨ ਦੇ ਵਾਸਤੇ ਇਹ ਡਿਊਟੀਆਂ ਵਜੋਂ ਲਗਾਏ ਹੋਏ ਹੈ। ਪਰਮਾਤਮਾ ਨੇ ਜੀਵਾਂ ਦੀ ਘਾੜਤ ਘੜਨ ਦੇ ਵਾਸਤੇ ਇਹ ਬ੍ਰਹਮਿਆਂ ਨੂੰ ਪਰਮੇਸ਼ਰ ਨੇ ਲਾਇਆ ਹੈ। ਫਿਰ ਇੱਕ ਰੋਮ ਦੇ ਵਿੱਚ ਸਾਧ ਸੰਗਤ ਜੀ ਕਰੋੜਾਂ ਬ੍ਰਹਮਾਂਡ ਹਨ ਪਰਮਾਤਮਾ ਦੇ ਇੱਕ ਰੋਮ ਦੇ ਵਿੱਚ। ਉਹਨਾਂ ਕਰੋੜਾਂ ਬ੍ਰਹਮਾਂਡਾਂ ਦੇ ਜੀਵਾਂ ਦੀ ਘਾੜਤ ਨੂੰ ਘੜਨ ਵਾਲੇ ਇਹ ਬ੍ਰਹਮੇ ਪੈਦਾ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਗਤ ਦੇ ਅਗਿਆਤ ਜੀਵਾਂ ਨੇ ਜੇ ਇਹਨਾਂ ਨੂੰ ਰੱਬ ਮੰਨਿਆ ਹੈ ਨਾ, ਇਹ ਵੀ ਪਰਮਾਤਮਾ ਦੀ ਸ਼ਕਤੀ ਕਰਕੇ, ਵਾਹਿਗੁਰੂ ਦੇ ਹੁਕਮ ਕਰਕੇ ਇਹਨਾਂ ਦੇ ਵੀ ਆਕਾਰ ਬਣੇ ਹਨ। ਆਦਿ ਬ੍ਰਹਮਾ ਕਿਹਾ ਜਾਂਦਾ ਹੈ ਤੇ ਕਾਲ ਸਾਧ ਸੰਗਤ ਜੀ ਇਹ ਵਿਸ਼ਨੂੰ ਦਾ ਵਾਚਕ ਹੈ, ਤੇ ਰੋ ਜਿਹੜਾ ਹੈ ਰੁਦਰ ਸ਼ਿਵ ਜੀ ਦਾ ਵਾਚਕ ਮੰਨਿਆ ਜਾਂਦਾ ਹੈ। ਆਕਾਰ ਇਹ ਤਿੰਨਾਂ ਦੇਵੀ ਸ਼ਕਤੀਆਂ ਨੂੰ ਜਿਨ੍ਹਾਂ ਨੂੰ ਅਗਿਆਤ ਜੀਵਾਂ ਨੇ ਰੱਬ ਮੰਨਿਆ ਨਾ, ਬ੍ਰਹਮ ਹੀ ਮੰਨੀ ਬੈਠੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪਰਮਾਤਮਾ ਦੇ ਹੁਕਮ ਕਰਕੇ ਹੀ ਬਣ ਰਹੇ ਹੈ। ਪਰ ਜੇ ਕਹੋ ਕਿ ਵਾਹਿਗੁਰੂ ਦਾ ਹੁਕਮ ਕਹਿ ਲਵਾਂਗੇ, ਇਹ ਨਹੀਂ ਕਦੇ ਹੋ ਸਕਦਾ। ਐਸਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਹੁਕਮੀ ਹੋਵਨ ਜੀਅ। ਤੇ ਸੰਸਾਰ ਦੇ ਜਿਤਨੇ ਵੀ ਪੈਦਾ ਹੋਣ ਵਾਲੇ ਜੀਵ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵਾਹਿਗੁਰੂ ਦੇ ਹੁਕਮ ਕਰਕੇ ਹੀ ਹੈ, ਭਾਵੇਂ ਸੂਖਸ਼ਮ ਹਨ ਚਾਹੇ ਸਥੂਲ ਹਨ। ਹੁਕਮ ਮਿਲੈ ਵਡਿਆਈ। ਜਗਤ ਅੰਦਰ ਜੋ ਵੀ ਜੀਵ ਨੂੰ ਵਡਿਆਈ ਮਾਣ ਸਤਿਕਾਰ ਮਿਲਦਾ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਹੁਕਮ ਮਿਲੈ ਵਡਿਆਈ। ਤੇ ਜਗਤ ਅੰਦਰ ਕਿਸੇ ਨੂੰ ਗੁਣਾਂ ਦੀ ਵਡਿਆਈ ਮਿਲ ਜਾਂਦੀ ਹੈ, ਕਿਸੇ ਨੂੰ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਬਹੁਤਾ ਜਗਤ ਦੇ ਜੀਵ ਵਡਿਆਈ ਦਿੰਦੇ ਹੈ। ਗੁਣਾਂ ਕਰਕੇ, ਕਿਸੇ ਨੂੰ ਗਿਆਨ ਕਰਕੇ ਵਡਿਆਈ ਦਿੰਦੇ ਹਨ, ਕਿਸੇ ਨੂੰ ਸੰਸਾਰ ਦੇ ਅੰਦਰ ਚੰਗੇ ਵਿਵਹਾਰ ਚੰਗੇ ਵਰਤਾਰੇ ਵਿੱਚ ਵਰਤਣੇ ਕਰਕੇ ਵਡਿਆਈ ਦਿੰਦੇ ਹੈ। ਪਰ ਇਹ ਸਭ ਪਰਮੇਸ਼ਰ ਦੇ ਹੁਕਮ ਵਿੱਚ ਹੈ। ਹੁਕਮ ਮਿਲਿਆ ਵਡਿਆਈ। ਜਗਤ ਅੰਦਰ ਬੇਅੰਤ ਪਰਮੇਸ਼ਰ ਦੀਆਂ ਬਖਸ਼ੀਆਂ ਹੋਏ ਜੀਵ ਨੂੰ ਵਡਿਆਈਆਂ ਹਨ। ਕਿੰਨੀ ਇਹ ਵਡਿਆਈ ਪਰਮੇਸ਼ਰ ਨੇ ਬਖਸ਼ੀ ਹੈ ਨਾ ਜੀਵ ਨੂੰ। 84 ਲੱਖ ਜੂਨਾਂ ਵਿੱਚੋਂ ਕੱਢ ਕੇ ਤੇ ਸਾਧ ਸੰਗਤ ਮਾਨਸ ਦੇ ਹੀ ਅਮੋਲਕ ਜੀਵਨ ਦੀ ਦਾਤ ਪਰਮਾਤਮਾ ਨੇ ਬਖਸ਼ੀ। ਇਹ ਕਿਹੜੀ ਛੋਟੀ ਵਡਿਆਈ ਹੈ, ਬਹੁਤ ਵੱਡੀ ਵਡਿਆਈ ਪਰਮਾਤਮਾ ਨੇ ਬਖਸ਼ੀ ਹੈ। 84 ਲੱਖ ਜੂਨਾਂ ਤੋਂ ਕੱਢ ਕਰਕੇ ਹੁਕਮ ਮਿਲਿਆ ਵਡਿਆਈ। ਇਹ ਵੀ ਵਾਹਿਗੁਰੂ ਦੇ ਹੁਕਮ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਡਿਆਈ ਪ੍ਰਾਪਤ ਹੋਈ ਹੈ। ਆਪਣੇ ਬਲ ਦੁਆਰਾ ਥੋੜਾ ਕੋਈ ਜੂਨ ਇਹ ਮਾਨਸ ਜੀਵਨ ਨੂੰ ਪ੍ਰਾਪਤ ਕਰ ਸਕਦਾ ਹੈ। ਪਰਮਾਤਮਾ ਦੇ ਹੁਕਮ ਕਰਕੇ ਹੀ ਸਭ ਵਡਿਆਈਆਂ ਮਿਲਦੀਆਂ ਹਨ। ਹੁਕਮੀ ਉੱਤਮ ਨੀਚ। ਜਗਤ ਅੰਦਰ ਜੇਕਰ ਕੋਈ ਉੱਤਮ ਕਰਮ ਕਰਦਾ ਹੈ ਨਾ, ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਜੇਕਰ ਕੋਈ ਨੀਚ ਕਰਮ ਕਰਦਾ ਹੈ, ਨੀਚ ਭਾਵਨਾ ਵਾਲੇ ਨਖਿੱਧ ਕਰਮ ਕਰਦਾ, ਬੁਰੇ ਕਰਮ ਕਰਦਾ, ਦੁਰਾਚਾਰੀ ਬਣ ਜਾਂਦਾ ਪਾਪ ਕਰਮ ਕਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵਾਹਿਗੁਰੂ ਦੇ ਹੁਕਮ ਕਰਕੇ ਹੈ। ਹੁਕਮੀ ਉੱਤਮ ਨੀਚ। ਜਿਹੜੇ ਜਗਤ ਦੇ ਅੰਦਰ ਉੱਤਮ ਕਰਮ ਕਰਨ ਵਾਲੇ, ਸ੍ਰੇਸ਼ਟ ਕਰਮ ਕਰਨ ਵਾਲੇ ਉੱਤਮਤਾਈ ਨੂੰ ਪ੍ਰਾਪਤ ਕਰ ਲੈਂਦੇ ਹਨ।
ਜੋ ਆਪਣੇ ਆਚਰਨ ਨੂੰ ਉੱਚਾ ਕਰ ਲੈਂਦੇ ਆ ਉਹਨਾਂ ਨੂੰ ਉੱਤਮ ਕਿਹਾ ਜਾਂਦਾ ਹੈ। ਹਜੂਰ ਕਹਿੰਦੇ ਹਨ ਇਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਤੇ ਜਿਹੜੇ ਨੀਚਤਾਈ ਨੂੰ ਪ੍ਰਾਪਤ ਹੋ ਜਾਂਦੇ ਨੇ, ਨਿਖਿੱਧ ਕਰਮ ਕਰ ਕਰਕੇ, ਬੁਰੇ ਕਰਮ ਕਰ ਕਰਕੇ, ਖੋਟੀ ਸੰਗਤ ਕਰਕੇ, ਭੈੜੇ ਕਰਮ ਕਰ ਕਰਕੇ ਨੀਚਤਾਈ ਨੂੰ ਪ੍ਰਾਪਤ ਹੋ ਜਾਂਦੇ, ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੀ ਹੈ। ਉਹ ਆਪਣੇ ਬਲ ਦੁਆਰਾ ਥੋੜ੍ਹਾ ਕੰਮ ਕਰਦੇ ਹੈ, ਉਹ ਵੀ ਪਰਮੇਸ਼ਰ ਦੇ ਹੁਕਮ ਕਰਕੇ ਉਹਨਾਂ ਨੂੰ ਪਰਮਾਤਮਾ ਨੇ ਸੋਝੀ ਨਹੀਂ ਬਖਸ਼ੀ। ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਤੋਂ ਅਗਿਆਤ ਹਨ, ਸਵੈ ਸਰੂਪ ਦੀ ਪ੍ਰਾਪਤੀ ਨਹੀਂ ਉਹ ਕਰ ਸਕਦੇ। ਉਹਨਾਂ ਨੂੰ ਪਤਾ ਹੀ ਨਹੀਂ ਜਗਤ ਵਿੱਚ ਆਏ ਕਿਸ ਲਈ ਹਾਂ, ਸਾਡੇ ਆਉਣ ਦਾ ਮਨੋਰਥ ਕੀ ਹੈ, ਕੀ ਕਰ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ। ਐਸੇ ਜਿਹੜੇ ਨੀਚਤਾਈ ਨੂੰ ਪ੍ਰਾਪਤ ਹੋਣ ਵਾਲੇ, ਨਿਖਿੱਧ ਕਰਮ ਕਰਨ ਵਾਲੇ ਨੀਚ ਪੁਰਸ਼ ਹਨ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਸਿੱਧੋ ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹਨ। ਹੁਕਮ ਲਿਖ ਦੁਖ ਸੁਖ ਪਾਈ ਹੈ। ਤੇ ਜਗਤ ਅੰਦਰ ਜੋ ਕੁਝ ਵੀ ਪਰਮਾਤਮਾ ਨੇ ਪ੍ਰਾਰਬਧ ਅੰਦਰ ਜੀਵ ਤੇ ਲਿਖ ਕੇ ਪਾ ਦਿੱਤਾ ਹੈ, ਜੋ ਕੁਝ ਵੀ ਪਰਮਾਤਮਾ ਨੇ, ਚਾਹੇ ਜੀਵਨ ਦੇ ਵਿੱਚ ਦੁੱਖ ਹਨ ਚਾਹੇ ਸੁੱਖ ਹਨ। ਕੋਈ ਸੁਖੀ ਜੀਵਨ ਨਿਰਵਾਹ ਕਰਦਾ, ਕੋਈ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਨਿਰਵਾਹ ਕਰਦਾ, ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ। ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਜੋ ਪਰਮਾਤਮਾ ਨੇ ਜੀਵ ਦੀ ਪ੍ਰਾਰਬਧ ਅੰਦਰ ਲਿਖ ਦਿੱਤਾ ਹੈ ਨਾ, ਪਰਮਾਤਮਾ ਨੇ ਹੁਕਮ ਪਾ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਪ੍ਰਾਰਬਧ ਅੰਦਰ ਕੋਟੀ ਵਿਦ ਕਰਮ ਲਿਖ ਕਰਕੇ ਪਾਤਾ ਹੈ। ਉਸ ਅਨੁਸਾਰ ਕੋਈ ਜੀਵ ਸੁਖੀ ਹਨ ਤੇ ਕੋਈ ਦੁਖੀ ਹਨ, ਕਿਉਂਕਿ ਗੁਰਬਾਣੀ ਦੇ ਬਚਨ ਹਨ, ਦੁੱਖ ਤੇ ਸੁੱਖ ਸਾਧ ਸੰਗਤ ਜੀ ਅਨਿਖੜਵੇਂ ਅੰਗ ਹਨ ਜੀਵ ਦੇ। ਕਿਸੇ ਕੋਲ ਜ਼ਿਆਦਾ ਸੁੱਖ ਨੇ, ਕੋਈ ਘੱਟ ਦੁਖੀ ਹੈ, ਕਿਸੇ ਕੋਲ ਜ਼ਿਆਦਾ ਦੁੱਖ ਹਨ ਤੇ ਘੱਟ ਸੁਖੀ ਹੈ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ। ਕਿਸੇ ਨੂੰ ਤਨ ਕਰਕੇ ਸੁੱਖ ਮਿਲਿਆ, ਕਿਸੇ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋਈ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਪਰਮੇਸ਼ਰ ਦੇ ਹੁਕਮ ਕਰਕੇ ਹੈ। ਹਜੂਰ ਦੇ ਬਚਨ ਆਉਂਦੇ ਆ ਨਾ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਹੇ ਮਨੁੱਖ। ਕਹਿੰਦੇ ਹਨ ਸੁੱਖ ਤੇ ਦੁੱਖ ਜੀਵ ਦੇ ਕੱਪੜੇ ਧਾਰਨ ਦੀ ਤਰ੍ਹਾਂ ਆ। ਕਦੇ ਦੁੱਖ ਆ ਕਰਕੇ ਜੀਵਨ ਵਿੱਚ ਪ੍ਰਾਪਤ ਹੋ ਜਾਂਦੇ, ਕਦੇ ਸੁੱਖ ਮਿਲ ਜਾਂਦੇ ਆ, ਕਦੇ ਬਹੁਤੇ ਸੁੱਖ ਆ ਜਾਂਦੇ, ਘੱਟ ਦੁੱਖ ਹੋ ਜਾਂਦੇ ਨੇ। ਪਰ ਹੈ ਸਭ ਕੁਝ ਪਰਮਾਤਮਾ ਦੇ ਹੁਕਮ ਕਰਕੇ ਹੈ। ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਹੁਕਮ ਅਨੁਸਾਰ ਜੀਵ ਦੇ ਪ੍ਰਾਰਬਧ ਦੇ ਵਿੱਚ ਕਰਮ ਲਿਖਣੇ ਕਰਕੇ ਜਗਤ ਦੇ ਜੀਵਾਂ ਨੂੰ ਦੁੱਖ ਔਰ ਸੁੱਖ ਪ੍ਰਾਪਤ ਹੁੰਦੇ ਹਨ। ਇਕ ਨਾ ਹੁਕਮੀ ਬਖਸ਼ੀਸ। ਇੱਕ ਐਸੇ ਜਗਤ ਦੇ ਤਮਾਮ ਜੀਵ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਸਾਧ ਸੰਗਤ ਜੀ ਬਖਸ਼ੀਸ਼, ਇਹ ਮਾਣ ਬਖਸ਼ਿਸ਼ ਕੀਤਾ ਹੈ। ਜਗਤ ਅੰਦਰ ਆਏ ਹੋਏ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਦਾ ਇਹ ਬਖਸ਼ਿਸ਼ ਕੀਤੀ ਹੈ। ਜੀਵ ਨੂੰ ਐਸੀ ਸੋਝੀ ਬਖਸ਼ੀ ਹੈ, ਉਹ ਪਰਮਾਰਥ ਦੇ ਰਸਤੇ ਤੇ ਚੱਲਦਾ ਹੈ, ਮਨ ਨੂੰ ਅਡੋਧ ਰੱਖ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਾ ਹੈ। ਜਿਨ੍ਹਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਤੁਰੋਂ ਹੀ ਜਿਨ੍ਹਾਂ ਦੇ ਸਾਧ ਸੰਗਤ ਦੇ ਬਖਸ਼ਿਸ਼ ਹੁੰਦੀ ਹੈ। ਹਜੂਰ ਦੇ ਬਚਨ ਆਉਂਦੇ ਆ ਨਾ, ਜਿਨ੍ਹਾਂ ਦੇ ਤੁਰੋਂ ਪਰਮਾਤਮਾ ਨੇ ਪੂਰਬਲੇ ਨਿਸ਼ਕਾਮ ਕਰਮ ਜਾਣ ਕਰਕੇ ਚੰਗੇ ਕਰਮ ਵਾਹਿਗੁਰੂ ਨੇ ਪ੍ਰਾਰਬਧ ਵਿੱਚ ਲਿਖ ਕੇ ਪਾਏ ਹੈ, ਉਹ ਜਗਤ ਅੰਦਰ ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਹਨ। ਉਹਨਾਂ ਨੂੰ ਰੱਬੀ ਯਾਦ ਕਦੇ ਭੁੱਲਦੀ ਨਹੀਂ। ਹਰ ਇੱਕ ਸਵਾਸ ਨਾਲ ਪਰਮੇਸ਼ਰ ਦਾ ਸਿਮਰਨ ਹੈ। ਉਹ ਹਰ ਇੱਕ ਦਮ ਨੂੰ ਸੰਭਾਲ ਕੇ ਰੱਖਦੇ, ਇੱਕ ਵੀ ਦਮ ਆਪਣਾ ਬਿਰਥਾ ਨਹੀਂ ਜਾਣ ਦਿੰਦੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਇੱਕ ਸਵਾਸ ਨੂੰ ਸਾਂਭਦੇ ਆ। ਕਿਵੇਂ ਸਾਂਭਦੇ ਨੇ? ਰੱਬ ਦੀ ਯਾਦ ਵਿੱਚ ਜੋੜ ਕੇ। ਹਰ ਇੱਕ ਸਵਾਸ ਨੂੰ ਸਫਲਿਆ ਕਰਦੇ ਨੇ ਵਾਹਿਗੁਰੂ ਦਾ ਭਜਨ ਕਰਕੇ, ਪਰਮੇਸ਼ਰ ਦਾ ਨਾਮ ਜਪ ਕੇ। ਐਸਾ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਤੁਰੋਂ ਹੀ ਇਹ ਬਖਸ਼ੀਸ਼ ਕੀਤੀ ਹੈ, ਇੱਕ ਨਾ ਹੁਕਮੀ ਬਖਸ਼ੀਸ਼। ਔਰ ਇਸੇ ਤਰ੍ਹਾਂ ਜਿਨ੍ਹਾਂ ਨੂੰ ਸਾਧ ਸੰਗਤ ਜੀ ਪਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਹੈ ਨਾ, ਤੁਰੋਂ ਹੀ ਉਹਨਾਂ ਨੇ ਪੂਰੇ ਸਤਿਗੁਰੂ ਜੀ ਵਾਲੇ ਬਣਨਾ ਕੀਤਾ ਹੈ। ਕਿਉਂਕਿ ਬਖਸ਼ਿਸ਼ ਤੋਂ ਬਿਨਾਂ, ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਨਹੀਂ ਜੀਵਨ ਵਿੱਚ ਹੁੰਦੀ। ਅਧੂਰੇ ਤਾਂ ਬਹੁਤ ਪ੍ਰਾਪਤ ਹੋ ਜਾਂਦੇ ਆ, ਥਾਵਾਂ ਥਾਵਾਂ 'ਤੇ ਮਿਲ ਜਾਂਦੇ ਨੇ, ਪਰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਕਦੇ ਪ੍ਰਾਪਤ ਹੁੰਦੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਧੁਰੋਂ ਹੀ ਵਾਹਿਗੁਰੂ ਨੇ ਮਸਤਕ ਦੇ ਲੇਖ ਲੇਖ ਕਰਕੇ ਪਾਏ ਨੇ ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਿਆਨ ਦਾ ਹਨੇਰਾ ਕੱਟ ਕੇ ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਇਸ ਲਈ ਇਹ ਧੁਰੋਂ ਜਿਨ੍ਹਾਂ ਤੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਰੂਪੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹਨ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਉਹ ਐਸੇ ਵੱਡਿਆਂ ਭਾਗਾਂ ਵਾਲੇ ਗੁਰਮੁਖ ਹਨ ਜਿਨ੍ਹਾਂ ਨੂੰ ਧੁਰੋਂ ਹੀ ਪਰਮਾਤਮਾ ਨੇ ਇਹ ਦਾਤ ਦੇ ਕਰਕੇ ਨਿਵਾਜਿਆ ਹੈ। ਸਤਿਗੁਰੂ ਜੀ ਦੇ ਬਚਨ ਆਉਂਦੇ ਆ ਨਾ ਗੁਰਬਾਣੀ ਵਿੱਚ, ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ, ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਏ। ਜਿਨ੍ਹਾਂ ਨੂੰ ਧੁਰੋਂ ਇਹ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਧੁਰੋਂ ਪਰਮਾਤਮਾ ਨੇ ਇਹ ਦਾਰ ਦੇ ਕਰਕੇ ਜਗਤ ਅੰਦਰ ਨਿਵਾਜਿਆ। ਸਤ ਸੰਗਤ ਦੇ ਜਗਤ ਅੰਦਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਭੇਜ ਕੇ ਬੰਦਗੀ ਕਰਦੇ ਹਨ। ਜੇ ਕੋਈ ਉਹਨੂੰ ਮਿਟਾਉਣ ਦਾ ਯਤਨ ਕਰਦਾ ਕੋਈ ਮਿਟਾ ਨਹੀਂ ਸਕਦਾ। ਉਹਨਾਂ ਦੇ ਸਮਸਤ ਕੋਈ ਹੋ ਹੀ ਨਹੀਂ ਸਕਦਾ, ਉਹਨਾਂ ਦੀ ਬਰਾਬਰ ਦਾ ਕੋਈ ਕਰ ਹੀ ਨਹੀਂ ਸਕਦਾ। ਜਿਨ੍ਹਾਂ ਨੂੰ ਧੁਰੋਂ ਪਰਮਾਤਮਾ ਨੇ ਇਹ ਬਖਸ਼ਿਸ਼ ਦੇ ਕਰਕੇ ਨਿਵਾਜਿਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਆ, ਇਹ ਸਿੱਧੋ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਨਾ ਨੂੰ ਵਾਹਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿੱਚ ਚੱਲਣ ਦੀ ਇਹ ਦਾਤ ਬਖਸ਼ੀ ਹੈ, ਉਹਨਾਂ ਨੂੰ ਪਰਮਾਤਮਾ ਨੇ ਧੁਰੋਂ ਹੀ ਐਸੀ ਬਖਸ਼ਿਸ਼ ਕੀਤੀ ਹੈ। ਇੱਕ ਹੁਕਮੀ ਸਦਾ ਭਵਾਈ ਹੈ, ਤੇ ਇੱਕ ਨਾ ਐਸੇ ਉਹ ਜੀਵ ਹਨ ਜਿਨ੍ਹਾਂ ਨੂੰ ਆਪਣੇ ਹੁਕਮ ਦੇ ਵਿੱਚ ਹੀ ਪਰਮਾਤਮਾ ਨੇ 84 ਲੱਖ ਜੂਨਾਂ ਦੇ ਵਿੱਚ ਭਵਨਾ ਕੀਤਾ ਹੈ। ਟਿਕਾਓ ਮਿਲਦਾ ਹੀ ਨਹੀਂ ਉਹਨਾਂ ਨੂੰ, ਕਿਉਂਕਿ ਪੂਰੇ ਗੁਰੂ ਵਾਲੇ ਨਹੀਂ ਬਣੇ, ਸਤਿਗੁਰੂ ਜੀ ਦੇ ਲੜ ਨਹੀਂ ਲੱਗਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਗਿਆਨ ਦ੍ਰਿਸ਼ਟੀ ਦੀ ਪ੍ਰਾਪਤੀ ਨਹੀਂ ਕਰਦੇ। ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਪਰਮਾਰਥ ਦਾ ਰਸਤਾ ਅੰਨੇ ਜੀਵਾਂ ਨੂੰ ਦਿਸਦਾ ਹੀ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਇੱਕ ਹੁਕਮ ਹੀ ਸਦਾ ਭਵਾਈਆ ਹੈ। 84 ਦੇ ਗੇੜੇ ਵਿੱਚ ਉਹਨਾਂ ਨੇ ਭਵਾਉਣਾ ਕੀਤਾ ਵੀ ਪਰਮਾਤਮਾ ਦਾ ਆਪਣਾ ਹੁਕਮ ਹੈ। ਔਰ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਉਹ ਜਗਤ ਦੇ ਵਿੱਚ ਵੀ ਸਾਧ ਸੰਗਤ ਜੀ ਭਰਮਾਂ ਵਿੱਚ ਪੈ ਕੇ ਭਰਮਦੇ ਫਿਰਦੇ ਹੈ। ਸੰਸਾਰ ਵਿੱਚ ਆ ਕੇ ਮਾਨਸ ਜੀਵਨ ਦੇ ਵਿੱਚ ਵੀ ਕਿਹੜਾ ਉਹਨਾਂ ਨੂੰ ਸਾਧ ਸੰਗਤ ਜੀ ਮਨ ਨੂੰ ਟਿਕਾਓ ਮਿਲ ਜਾਂਦਾ ਹੈ, ਕਿਹੜਾ ਉਹਨਾਂ ਨੂੰ ਆਤਮਿਕ ਸੁੱਖ ਮਿਲ ਜਾਂਦਾ ਹੈ, ਜੋ ਪਰਮੇਸ਼ਰ ਦੀ ਰਜ਼ਾ ਨੂੰ ਸਾਧ ਸੰਗਤ ਜੀ ਸਤ ਕਰਕੇ ਨਹੀਂ ਮੰਨਦੇ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਦੀਖਿਆ ਦਾਨ ਲੈ ਕੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਉਹ ਸੰਸਾਰ ਦੇ ਵਿੱਚ ਆ ਕੇ ਵੀ ਭਰਮ ਰੂਪੀ ਮਨ ਤੇ ਪਰਦਾ ਪੈਣੇ ਕਰਕੇ ਭਟਕਦੇ ਫਿਰਦੇ ਹਨ। ਹੁਕਮੈ ਅੰਦਰ ਸਭ ਕੋ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਧੋ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਰਜ਼ਾ ਵਿੱਚ ਹੈ। ਕੋਈ ਸੁਤੰਤਰ ਜੀਵ ਥੋੜ੍ਹਾ। ਸੁਤੰਤਰ ਕਹਿੰਦੇ ਨੇ ਆਜ਼ਾਦ ਨੂੰ। ਆਜ਼ਾਦ ਹੁੰਦਾ ਜਿਹਦੇ ਉੱਪਰ ਕਿਸੇ ਦਾ ਹੁਕਮ ਨਾ ਚੱਲਦਾ ਹੋਵੇ, ਕਿਸੇ ਦੇ ਉੱਪਰ ਕਿਸੇ ਦੀ ਸਾਧ ਸੰਗਤ ਜੀ ਹਕੂਮੀਅਤ ਨਾ ਚੱਲਦੀ ਹੋਵੇ, ਉਹ ਸੁਤੰਤਰ ਹੁੰਦਾ ਹੈ। ਪਰ ਸ੍ਰਿਸ਼ਟੀ ਤਾਂ ਸਾਰੀ ਪਤੰਤਰ ਹੈ। ਜਗਤ ਦੇ ਜਿਤਨੇ ਵੀ ਤਿੰਨਾਂ ਲੋਕਾਂ ਦੇ ਜੀਵ ਹਨ, ਭਾਵੇਂ ਉਹ ਦੈਵੀ ਸ਼ਕਤੀਆਂ ਵੀ ਹੈ, ਕਿਸੇ ਕੋਲ ਥੋੜ੍ਹੀਆਂ ਕਿਸੇ ਕੋਲ ਬਹੁਤੀਆਂ ਸ਼ਕਤੀਆਂ ਨੇ, ਪਰ ਹੈ ਪਰਮਾਤਮਾ ਦੇ ਹੁਕਮ ਵਿੱਚ ਹੈ। ਸਾਰੀ ਸ੍ਰਿਸ਼ਟੀ ਤਿੰਨਾਂ ਲੋਕਾਂ ਦੇ ਜੀਵ ਛੋਟੇ ਵੱਡੇ ਆਕਾਰਾਂ ਦੇ ਸ਼ਕਤੀਆਂ ਵਾਲੇ, ਭਾਵੇਂ ਰਾਜੇ ਮਹਾਰਾਜੇ ਹਨ, ਕੰਗਾਲ ਹਨ, ਧਨ ਵਾਲੇ ਹੈ, ਕਿਸੇ ਵੀ ਪ੍ਰਕਾਰ ਦੇ ਜੀਵ ਹੈ, ਪਰਮਾਤਮਾ ਦੇ ਹੁਕਮ ਦੇ ਵਿੱਚ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਹੁਕਮੈ ਅੰਦਰ ਸਭ ਕੋ, ਇਹ ਸਿੱਧੋ ਸਾਰੀ ਸ੍ਰਿਸ਼ਟੀ ਇਹ ਪਤੰਤਰ ਹੈ। ਆਪੋ ਵੀ ਸੁਤੰਤਰ ਕੋਈ ਨਹੀਂ ਵਿਚਰਦਾ ਪਿਆ। ਸਭ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੀ ਵਰਤ ਰਹੇ ਹਨ। ਬਾਹਰ ਹੁਕਮ ਨਾ ਕੋਏ, ਐਸਾ ਕੋਈ ਵੀ ਜੀਵ ਜਾਂ ਕੋਈ ਦੈਵੀ ਸ਼ਕਤੀ ਨਹੀਂ ਜੋ ਪਰਮਾਤਮਾ ਦੇ ਹੁਕਮ ਤੋਂ ਅਲੱਹਦਾ ਵਰਤਦੀ ਹੋਵੇ, ਜੋ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੋਈ ਚੱਲ ਸਕਦਾ ਹੋਵੇ। ਕਿਸੇ ਵਿੱਚ ਇੰਨੀ ਸਮਰੱਥਾ ਹੈ ਹੀ ਨਹੀਂ। ਕੋਈ ਸ਼ਕਤੀ ਵਾਲਾ ਐਸਾ ਹੋਵੇਗਾ ਤੇ ਤਾਂ ਹੀ ਵਾਹਿਗੁਰੂ ਦੇ ਹੁਕਮ ਨੂੰ, ਵਾਹਿਗੁਰੂ ਦੀ ਮਰਜ਼ਾਦਾ ਨੂੰ ਭੰਗ ਕਰੇਗਾ। ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈ। ਇਸ ਲਈ ਪਾਤਸ਼ਾਹ ਕਹਿੰਦੇ ਬਾਹਰ ਹੁਕਮ ਨਾ ਕੋਏ, ਵਾਹਿਗੁਰੂ ਦੇ ਹੁਕਮ ਤੋਂ ਅਲੱਹਦਾ ਕੋਈ ਵੀ ਜੀਵ ਨਹੀਂ ਵਰਤਦਾ। ਨਾਨਕ ਹੁਕਮੈ ਜੇ ਬੁਝੈ, ਧੰਨ
ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੇਕਰ ਵਾਹਿਗੁਰੂ ਦੇ ਹੁਕਮ ਨੂੰ ਕੋਈ ਬੁੱਝ ਲੈਣਾ ਕਰੇ, ਭਾਵ ਪਰਮੇਸ਼ਰ ਦੀ ਰਜ਼ਾ ਨੂੰ ਸਤ ਕਰਕੇ ਮੰਨ ਲੈਣਾ ਕਰੇ, ਹਉਮੈ ਕਹੈ ਨਾ ਕੋਇ। ਜੋ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਹੈ, ਉਹ ਫਿਰ ਮੇਰ ਤੇ ਜੀਵ ਛੱਡ ਦਿੰਦਾ। ਉਹ ਵਡਭਾਗਾ ਪੁਰਖ ਕਦੇ ਹੰਕਾਰ ਨਹੀਂ ਕਰਦਾ ਸਰੀਰ ਦਾ, ਕਦੇ ਮਾਣ ਨਹੀਂ ਕਰਦਾ ਪਦਾਰਥਾਂ ਦਾ, ਕਦੇ ਗੁਣਾਂ ਦਾ ਅਭਿਮਾਨ ਨਹੀਂ ਕਰਦਾ, ਜਾਤ ਦਾ ਅਭਿਮਾਨ ਨਹੀਂ ਕਰਦਾ। ਸਭ ਕੁਝ ਮੈਂ ਮੇਰੀ ਮੇਰ ਤੇਰੇ ਛੱਡ ਕੇ ਪਰਮੇਸ਼ਰ ਦੀ ਰਜ਼ਾ ਨੂੰ ਸਤ ਕਰਕੇ ਮੰਨਦਾ ਹੈ। ਇਹ ਪਰਮਾਤਮਾ, ਇਹ ਵਾਹਿਗੁਰੂ ਜੀ, ਸਭ ਕੁਝ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੈ। ਜਗਤ ਅੰਦਰ ਜੋ ਵੀ ਦਾਤਾਂ ਸਾਨੂੰ ਮਿਲੀਆਂ ਨੇ, ਜੋ ਵੀ ਬਖਸ਼ਿਸ਼ਾਂ ਸਾਡੇ ਜੀਵਨ ਦੇ ਵਿੱਚ ਪ੍ਰਾਪਤ ਹੋਈਆਂ ਨੇ, ਇਹ ਪਰਮੇਸ਼ਰ ਸਭ ਆਪ ਜੀ ਦੀਆਂ ਹੀ ਬਖਸ਼ਿਸ਼ਾਂ ਹਨ। ਇਸ ਲਈ ਪਾਤਸ਼ਾਹ ਕਹਿੰਦੇ, ਤਾਂ ਹਉਮੈ ਕਹੈ ਨਾ ਕੋਇ। ਤਾਂ ਉਹ ਗੁਰਮੁਖ ਪਿਆਰਾ ਵਡਭਾਗਾ ਪੁਰਖ ਕਦਾ ਚਿਤ ਵੀ ਹੰਕਾਰ ਦੇ ਸਿੱਧ ਹੋ ਕਰਕੇ ਕੁਝ ਬੋਲਦਾ ਨਹੀਂ, ਕਦੇ ਵੀ ਆਪਣਾ ਤਾਂ ਨਹੀਂ ਜਣਾਉਂਦਾ, ਜੋ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲੈਂਦਾ ਹੈ। ਪਰਮਾਤਮਾ ਦੀ ਰਜ਼ਾ ਨੂੰ, ਵਾਹਿਗੁਰੂ ਦੇ ਭਾਣੇ ਨੂੰ ਜੋ ਮੰਨਣ ਲੱਗ ਪੈਂਦਾ ਹੈ, ਸਾਧ ਸੰਗਤ ਜੀ, ਭਾਣਾ ਮੰਨਣਾ ਹੀ ਤਾਂ ਇੱਕ ਕਠਿਨ ਬਾਤ ਹੈ। ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਣਾ ਹੀ ਤਾਂ ਇੱਕ ਔਖਾ ਹੈ। ਜਿਵੇਂ ਜੇਕਰ ਕੋਈ ਸਾਧ ਸੰਗਤ, ਕੋਈ ਸਾਡਾ ਸਾਖਾ, ਕੋਈ ਸੰਬੰਧੀ ਪਰਿਵਾਰ ਦਾ ਕੋਈ ਜੀਵ ਸਰੀਰ ਛੱਡ ਤਿਆਗ ਦੇਵੇ ਨਾ, ਚੜ੍ਹਾਈ ਕਰ ਜਾਵੇ, ਤੇ ਕਿਹਾ ਜਾਂਦਾ ਜੀ ਰੱਬ ਦਾ ਭਾਣਾ ਹੈ, ਪਰਮੇਸ਼ਰ ਦਾ ਭਾਣਾ ਹੀ ਅਜਿਹਾ ਹੈ। ਉਹ ਘਟਨਾ ਸਾਡੇ ਆਪਣੇ ਪਰਿਵਾਰ ਦੇ ਵਿੱਚ ਸਾਡੇ ਨਾਲ ਵਾਪਰੇ ਤੇ ਭੁੱਬਾ ਮਾਰ ਕਰਕੇ ਰੋਂਦੇ ਹਾਂ। ਇਹ ਭਾਣਾ ਮੰਨਣਾ ਤਾਂ ਇੱਕ ਔਖਾ ਹੈ। ਪਰ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਿਆ, ਹਜੂਰ ਕਹਿੰਦੇ ਹਨ, ਉਹਨਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ ਹੈ। ਵਾਹਿਗੁਰੂ ਦੇ ਹੁਕਮ ਨੂੰ ਕੀ ਬੁੱਝਿਆ? ਉਹਦੀ ਆਗਿਆ ਦੇ ਵਿੱਚ ਰਹਿੰਦੇ ਹਨ ਸਦਾ ਲਈ। ਕਦੇ ਨਹੀਂ ਪਰਮੇਸ਼ਰ ਦੇ ਕੀਤੇ ਤੇ ਕੋਈ ਸ਼ੰਕਾ, ਕੋਈ ਗਿਲਾ, ਕੋਈ ਕਾਨ ਕਨੋਟ ਨਹੀਂ ਗੁਰਮੁਖ ਪਿਆਰੇ ਕਦਾ ਚਿੱਤ ਵੀ ਕਰਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਕੀਤਾ ਹੈ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਇਸੇ ਪ੍ਰਕਾਰ ਜਗਿਆਸੂ ਤੇ ਬ੍ਰਹਮ ਗਿਆਨੀ ਦੁਆਰਾ ਵੀ ਸਾਧ ਸੰਗਤ ਜੀ ਹੁਣ ਸਤਿਗੁਰੂ ਜੀ ਕਥਨ ਕਰਦੇ ਆ। ਇਸੇ ਪੌੜੀ ਦੇ ਅਰਥ ਫਿਰ ਸਰਵਣ ਕਰਨੇ ਜੀ। ਹੁਕਮੀ ਗੋਬਨ ਆਕਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਬੇਨਤੀ ਕਰਦੇ ਨੇ, ਇਹ ਸਤਿਗੁਰੂ ਜੀ, ਜਿਸ ਵਡਭਾਗੇ ਪੁਰਖ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਆਪ ਜੀ ਕਿਰਪਾ ਕਰਕੇ ਕਥਨ ਕਰੋ। ਤੇ ਸਾਧ ਸੰਗਤ ਜੀ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੇ ਬਚਨ ਪੜ੍ਹਦੇ ਹਨ। ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਵੇਂ ਪਰਮੇਸ਼ਰ ਦਾ ਹੁਕਮ ਚੱਲਦਾ ਹੈ ਨਾ ਸਾਰੀ ਕਾਇਨਾਤ ਤੇ, ਸਾਰੀ ਸ੍ਰਿਸ਼ਟੀ ਤੇ ਵਾਹਿਗੁਰੂ ਦਾ ਹੁਕਮ ਵਰਤਦਾ ਹੈ, ਤਿਵੇਂ ਉਹ ਬ੍ਰਹਮ ਗਿਆਨੀ ਵੀ ਸਾਧ ਸੰਗਤ ਜੀ ਸਾਰੇ ਜਗਤ ਤੇ ਆਪਣਾ ਹੁਕਮ ਚਲਾ ਸਕਦਾ ਹੈ। ਇੰਨੀ ਸ਼ਕਤੀ, ਇੰਨੀ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਫਿਰ ਪਰਮੇਸ਼ਰ ਸਰੂਪ ਹੀ ਹੋ ਜਾਂਦਾ ਹੈ। ਉਹ ਤਾਂ ਫਿਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਸਰੂਪ ਹੀ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਫਿਰ ਪੜੋ। ਹੁਕਮੀ ਗੋਬਨ ਆਕਾਰ। ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਮੰਨਣਾ ਸਿੱਖ ਲਿਆ ਹੈ ਨਾ, ਉਹਨਾਂ ਨੂੰ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਪਰਮੇਸ਼ਰ ਦੀ ਰਜ਼ਾ ਨੂੰ ਜਿਨ੍ਹਾਂ ਨੇ ਸਤ ਕਰਕੇ ਮੰਨ ਲਿਆ ਹੈ, ਉਹਨਾਂ ਦੇ ਹਿਰਦੇ ਅੰਦਰ ਹਰ ਪ੍ਰਕਾਰ ਦਾ ਗਿਆਨ, ਉਹਨਾਂ ਦੇ ਅੰਦਰ ਹਰ ਪ੍ਰਕਾਰ ਦੀ ਸ਼ਕਤੀ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤੀ ਹੈ। ਭਾਵ ਉਹ ਤਾਂ ਤਰਕਾਲਦਰਸ਼ੀ ਹੋ ਗਏ ਹਨ, ਤਿੰਨਾਂ ਸਮਿਆਂ ਦੀ ਉਹਨਾਂ ਦੇ ਅੰਦਰ ਗਿਆਤਾ ਹੋ ਜਾਂਦੀ ਹੈ। ਹਰ ਇੱਕ ਸਮੇਂ ਨੂੰ ਉਹ ਪਰਮੇਸ਼ਰ ਦੇ ਪਿਆਰੇ ਜਾਣ ਦਿੰਦੇ ਹੈ ਕਿ ਲੰਘੇ ਸਮੇਂ ਵਿੱਚ ਕੀ ਹੋਇਆ ਸੀ, ਵਰਤਮਾਨ ਸਮੇਂ ਅੰਦਰ ਕੀ ਵਰਤਾਰਾ ਵਰਤ ਰਿਹਾ ਹੈ, ਔਰ ਭਵਿੱਖਤ ਕਾਲ ਦੇ ਵਿੱਚ ਕੀ ਵਰਤੇਗਾ। ਤਿੰਨਾਂ ਸਮਿਆਂ ਦੇ ਗਿਆਤੇ ਬਣ ਜਾਂਦੇ ਹੈ, ਜੋ ਵਾਹਿਗੁਰੂ ਦੇ ਹੁਕਮ ਨੂੰ ਸਾਧ ਸੰਗਤ ਜੀ ਸਤ ਕਰਕੇ ਮੰਨਦੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹੁਕਮੀ ਹੋਵਨ ਆਕਾਰ। ਜਿਤਨਾ ਵੀ ਸ੍ਰਿਸ਼ਟੀ ਦਾ ਆਕਾਰ ਹੈ, ਇਹ ਨਹੀਂ ਹੈ ਕਿ ਚੱਲਣ ਫਿਰਨ ਵਾਲੇ ਜਿਹੜੇ ਚੇਤਨ ਜੀਵ ਹੈ, ਸੰਸਾਰ ਦੇ ਪੁਰਖ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਜੜ ਵੀ ਹੈ ਨਾ, ਉਹ ਵੀ ਸਾਧ ਸੰਗਤ ਜੀ ਉਹਨਾਂ ਦੇ ਹੁਕਮ ਮੰਨਣ ਲੱਗ ਪੈਂਦੇ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ।
ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਹੈ। ਜਿਵੇਂ ਪਾਤਸ਼ਾਹ ਜੀ ਦੇ ਬਚਨ ਆਉਂਦੇ ਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਉਹ ਸਖਾ ਹੈ, ਸੰਬੰਧੀ ਹੈ, ਮਿੱਤਰ ਹੈ, ਭਰਾਤਾ ਹੈ। ਕਿੰਨਾ ਮਾਣ ਬਖਸ਼ਿਆ ਉਹ ਗੁਰਸਿੱਖ ਨੂੰ, ਉਹ ਵਡਭਾਗੇ ਪੁਰਖ ਨੂੰ, ਜੋ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਨੂੰ ਸਿਰ ਮੱਥੇ ਮੰਨਦਾ ਹੈ। ਪਰ ਇਹ ਬਚਨ ਮੰਨਣਾ ਹੀ ਤਾਂ ਸਤ ਸੰਗਤ ਜੀ ਔਖਾ ਹੈ। ਕਿੰਨਾ ਕੁ ਮੰਨਦਿਆਂ ਹਾਂ ਇਹ ਸਾਨੂੰ ਪਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਮੱਤ ਬਖਸ਼ਣ। ਐਸੇ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਿਆ। ਸਾਧ ਸੰਗਤ ਜੀ, ਜਿਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਅਸਥਾਨ ਸਤਿਗੁਰੂ ਜੀ ਨਗਰ ਵਸਾ ਰਹੇ ਸਨ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਉਸ ਸਮੇਂ ਹਜੂਰ ਨੇ ਸਾਧ ਸੰਗਤ ਸਭ ਜਿਤਨਾ ਵੀ ਭੂਤਾਂ ਪ੍ਰੇਤਾਂ ਬੁਰੀਆਂ ਬਲਾਵਾਂ ਦਾ ਉੱਥੇ ਵਾਸਾ ਸੀ, ਸਭ ਉੱਥੋਂ ਹਜੂਰ ਨੇ ਹਟਾ ਦਿੱਤੇ। ਗਰੀਬ ਨਵਾਜ ਸਤਿਗੁਰਾਂ ਦੇ ਪ੍ਰਤਾਪ ਕਰਕੇ ਸਭ ਪ੍ਰੇਤ ਉੱਥੋਂ ਨੱਸ ਗਏ ਸਨ, ਬੁਰੀਆਂ ਜੋ ਆਤਮਾਵਾਂ ਸਨ। ਤੇ ਹਜੂਰ ਨੇ ਇੱਥੇ ਵਚਨ ਕੀਤਾ ਕਿ ਜਿਤਨਾ ਵੀ ਸਮਾਂ ਜੀਵਨ ਕਾਲ ਦੌਰਾਨ ਸਰੀਰ ਕਰਕੇ ਅਸੀਂ ਇੱਥੇ ਰਹਾਂਗੇ, ਕਾਲ ਗੋਇੰਦਵਾਲ ਸਾਹਿਬ ਦੇ ਅੰਦਰ ਪ੍ਰਵੇਸ਼ ਨਹੀਂ ਹੋ ਸਕੇਗਾ। ਬਜ਼ੁਰਗ ਮਾਤਾ ਦਾ ਇਕਲੌਤਾ ਪੁੱਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਈਏ ਤਾਪ ਦੇ ਨਾਲ ਜੋ ਮਰ ਗਿਆ ਸੀ, ਉਹਨੂੰ ਜਿਉਂਦਾ ਕੀਤਾ ਸੀ ਹਜੂਰ ਨੇ ਆਤਮਿਕ ਬਲ ਦੁਆਰਾ। ਫਿਰ ਵਚਨ ਕੀਤਾ ਸੀਗਾ, ਕਾਲ ਗੋਇੰਦਵਾਲ ਸਾਹਿਬ ਦੇ ਵਿੱਚ ਵਾੜੀ ਨਹੀਂ ਸਕੇਗਾ, ਇੱਥੇ ਪ੍ਰਵੇਸ਼ ਨਹੀਂ ਹੋ ਸਕੇਗਾ। ਤੇ ਸਾਧ ਸੰਗਤ, ਮਨੁੱਖ ਤਾਂ ਕੀ, ਕੋਈ ਪਸ਼ੂ ਪਰਿੰਦਾ ਵੀ ਉਹਨਾਂ ਸਮਾਂ ਚੜ੍ਹਾਈ ਨਹੀਂ ਸੀ ਕੀਤਾ, ਕਿਸੇ ਦੀ ਮੌਤ ਨਹੀਂ ਸੀ ਹੋਈ ਜਿੰਨਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਕਰਕੇ ਗੋਇੰਦਵਾਲ ਸਾਹਿਬ ਅੰਦਰ ਰਹੇ ਹੈ। ਇਤਿਹਾਸ ਦੇ ਅੰਦਰ ਲਿਖਿਆ ਹੈ। ਔਰ ਇਉਂ ਗਰੀਬ ਨਵਾਜ ਸਤਿਗੁਰੂ ਜੀ ਨੇ ਜਦੋਂ ਨਗਰ ਦੀ ਉਸਾਰੀ ਕਰਾਉਣੀ ਸ਼ੁਰੂ ਕੀਤੀ ਸੀ ਨਾ, ਤੇ ਪਤਾ ਲੱਗਾ ਕਿ ਸਤਿਗੁਰਾਂ ਨੇ ਇੱਥੇ ਵਰ ਦਿੱਤਾ। ਦੂਰੋਂ ਦੂਰੋਂ ਹੋਰ ਨਗਰਾਂ ਵਾਲੇ ਲੋਕ ਮੌਤ ਤੋਂ ਡਰਦੇ ਹੋਏ ਇੱਥੇ ਨਗਰ ਵਿੱਚ ਜਾ ਕੇ ਵਸਣ ਲੱਗ ਪਏ ਸਨ। ਬਹੁ ਗਿਣਤੀ ਵਿੱਚ ਆ ਕੇ ਤੇ ਵਸੋਂ ਹੋ ਗਈ। ਤੇ ਸਾਧ ਸੰਗਤ ਜੀ, ਰਹਿਣ ਦੇ ਵਾਸਤੇ ਘਰ ਵੀ ਕਈਆਂ ਨੂੰ ਮਕਾਨ ਵੀ ਨਾ ਮਿਲੇ ਤੇ ਰੜੇ ਮੈਦਾਨੇ ਆ ਕਰਕੇ ਕਈ ਬੈਠ ਗਏ ਸਨ। ਸਿੱਖਾਂ ਨੇ ਬੇਨਤੀ ਕੀਤੀ, ਹੈ ਸਤਿਗੁਰੂ ਜੀ, ਜੋ ਦੂਰੋਂ ਦੂਰੋਂ ਨਗਰਾਂ ਵਿੱਚ ਲੋਕ ਚੱਲ ਕਰਕੇ ਆ ਰਹੇ ਆ ਮਹਾਰਾਜ, ਜਿਨ੍ਹਾਂ ਨੂੰ ਆਪ ਜੀ ਨੇ ਸੁਨੇਹੇ ਭੇਜੇ ਸਨ, ਤੇ ਰਹਿਣ ਦੇ ਵਾਸਤੇ ਮਹਾਰਾਜ ਕੋਈ ਬੰਦੋਬਸਤ ਕਰਨਾ ਚਾਹੀਦਾ ਹੈ। ਕਿ ਮਹਾਰਾਜ, ਜਿਵੇਂ ਬਿਆਰ ਜਾਂ ਸ਼ਤੀਰੀਆਂ ਆਦਿਕ ਦੀਆਂ ਕੋਈ ਲੱਕੜਾਂ ਹਨ ਚੰਗੀਆਂ, ਉਹਨਾਂ ਦੇ ਨਾਲ ਮਹਾਰਾਜ ਘਰ ਜਿਹੜੇ ਮਕਾਨ ਬਣਾਏ ਜਾਣ, ਪਰ ਉਹ ਲੱਕੜਾਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲ ਹੈ। ਇਸ ਲਈ ਹੇ ਸਤਿਗੁਰੂ ਜੀ, ਆਪ ਜੀ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ। ਗਰੀਬ ਨਵਾਜ ਜਗਤ ਗੁਰੂ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ। ਕਹਿੰਦੇ ਕਿ ਹਰੀਪੁਰ ਦੇ ਵਿੱਚ ਜਾਵੋ, ਉੱਥੇ ਜੋ ਰਾਜਾ ਹੈ ਗੁਰੂ ਘਰ ਦਾ ਸ਼ਰਧਾਲੂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਹੁਕਮ ਕੀਤਾ ਕਿ ਕੋਈ ਸਾਡਾ ਸਿੱਖ ਉੱਥੇ ਚੱਲ ਕੇ ਜਾਵੇ। ਇਹ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਰਾਤਾ ਜੀ ਦੇ ਪੁੱਤਰ ਸਨ ਬਾਬਾ ਸਾਮਣ ਮੱਲ ਜੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਸ਼ੀਸ਼ ਨਵਾਇਆ, ਬੇਨਤੀ ਕੀਤੀ, ਹੈ ਮਹਾਰਾਜ, ਹੈ ਸਤਿਗੁਰੂ ਜੀ, ਆਪ ਦੀ ਸਾਨੂੰ ਆਗਿਆ ਦੇਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਚਲੇ ਜਾਂਦੇ ਹਾਂ। ਪਰ ਗਰੀਬ ਨਵਾਜ ਸਤਿਗੁਰੂ ਜੀ ਉੱਥੇ ਜੇ ਚਲੇ ਗਏ ਤਾਂ ਮਹਾਰਾਜ ਸਾਨੂੰ ਕੋਈ ਪਹਿਚਾਣਦਾ ਵੀ ਨਹੀਂ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਉੱਥੋਂ ਲੱਕੜਾਂ ਸਾਨੂੰ ਮਿਲਣਗੀਆਂ। ਹਜੂਰ ਨੇ ਬਚਨ ਕੀਤਾ, ਹਰੀਪੁਰ ਦਾ ਰਾਜਾ ਤੇਰੇ ਅਧੀਨ ਹੋਵੇਗਾ, ਜਿਵੇਂ ਤੂੰ ਹੁਕਮ ਕਰੇਗਾ ਤਿਵੇਂ ਹੀ ਤੇਰਾ ਸਾਰੇ ਹੀ ਸਤ ਕਰਕੇ ਵਚਨ ਮੰਨਣਗੇ। ਤੇ ਸਾਧ ਸੰਗਤ ਜੀ, ਸਤ ਵਚਨ ਤਾਂ ਕਹਿ ਦਿੱਤਾ, ਪਰ ਮਨ ਵਿੱਚ ਸ਼ੰਕਾ ਸੀਗਾ ਕਿ ਹਜੂਰ ਨੇ ਵਚਨ ਕਰ ਦਿੱਤਾ ਹੈ, ਉੱਥੇ ਤਾਂ ਪਹਾੜਾਂ ਦੇ ਵਿੱਚ ਬੜੀਆਂ ਬੜੀਆਂ ਬਲਾਵਾਂ ਵੀ ਰਹਿੰਦੀਆਂ ਨੇ, ਉੱਥੇ ਪ੍ਰੇਤ ਵੀ ਰਹਿੰਦੇ ਆ, ਰਸਤੇ ਵਿੱਚ ਮੈਨੂੰ ਕਿਤੇ ਖਾ ਨਾ ਜਾਣ। ਤੇ ਕਹਿੰਦੇ ਬਾਬਾ ਸਾਵਣ ਮੱਲ ਜੀ ਦੇ ਮਾਤਾ ਆਏ, ਕਹਿਣ ਲੱਗੇ ਕਿ ਮੇਰਾ ਇਕਲੌਤਾ ਪੁੱਤਰ ਹੈ, ਸਤਿਗੁਰੂ ਜੀ ਹੋਰ ਕਿਸੇ ਨੂੰ ਭੇਜ ਦੇਵੋ। हे ਮਹਾਰਾਜ, ਹੋਰ ਕਿਸੇ ਨੂੰ ਭੇਜ ਦੇਵੋ, ਇਹਨੂੰ ਬਲਾਵਾਂ ਨੇ ਉੱਥੇ ਜੇ ਖਾ ਲਿਆ ਤੇ ਮੈਂ ਕੀ ਕਰਾਂਗੀ, ਇਕਲੌਤਾ ਮੇਰਾ ਪੁੱਤਰ ਹੈ। ਤੇ ਜਦੋਂ ਇਉਂ ਕਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਕਿ हे ਮਾਤਾ, ਤੂੰ ਕਿਉਂ ਐਵੇਂ ਵੈਰਾਗ ਕਰਦੇ ਹੈ, ਤੇਰੇ ਪੁੱਤਰ ਨੂੰ ਐਡੀਆਂ ਸ਼ਕਤੀਆਂ ਆਸਾਂ ਨੇ ਬਖਸ਼ ਦਿੱਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਤਨੇ 52 ਵੀਰ ਹੈ, 9 ਨਾਥ ਹੈ, 6 ਜਤੀ ਹੈ, 84 ਸਿੱਧ ਹਨ, ਭਾਵ ਜਿੰਨੀਆਂ ਵੀ ਦੈਵੀ ਕੋਈ ਸ਼ਕਤੀਆਂ ਹੈ ਨਾ, ਸਭ ਇਹਦੇ ਅਧੀਨ ਹਨ। ਜਿਵੇਂ ਹੁਕਮ ਕਰੇਗਾ ਤਿਵੇਂ ਇਹਦਾ ਹੁਕਮ ਚੱਲੇਗਾ।
फिर मन नूं तरवास प्राप्त हो गई। ते साध संगत हजूर दे कोल आए बाबा सावण मल जी। सतगुरु जी ने अपने पवित्र हस्त कमलों का जो जिस रुमाल के नाल सतगुरु जी हथ पहुँचिया करते सन, सत संगत महाराज सच्चे पातशाह जी ने बख्शिया। कहते सारिया शक्तियाँ ये विच हैं, अपने कोल रखना, यथा शक्त शक्ति नूं वरतना। सत संगत जी हुक्म सिर मत्थे मन्निया कि महाराज सच्चे पातशाह आप जी का वचन कहा होया सत है। जदों बाबा सावण मल जी गए हैं तो सत संगत जी हरिपुर राजे का पुत्र चढ़ाई कर गया सी। जदों प्रवेश होए ने जा करके हरिपुर में देखा तो सारे पासे सन्नाटा छाया होया। भुब्बा मारते हुए उची उची कुरलाहट कन्नां दे नाल सुनी तो बड़े हैरान होए। पुछया जाके नगर के लोगों को उन्होंने दसिया कि राजे का पुत्र मर गया है। तो मन में फिर ख्याल आया कि हुण समा है शक्ति विखाउण का। साध संगत जी फिर जा करके उहदे सिपाही नूं एहलकारां नूं मिले। बाबा सावण मल जी कहते कि राजे ने कहो कि मैं तेरा पुत्र जिउंदा कर सकदा, धन गुरु नानक देव साहिब महाराज जी के घर का सिख हाँ। राजे नूं पता लगा तो उस समय इतिहास अंदर जिक्र आया। कवि भाई संतोख सिंह जी ने लिखिया सूरज प्रकाश ग्रंथ अंदर, जिमें साध संगत जी मरे हुए नूं संजीवनी बूटी प्राप्त हो जाती है। इकलौता पुत्र सीगा, अपनी पग भी ला दी सीगी राजे ने। इन्ना ज़्यादा वैराग करदा भुब्बा मार मार करके रोंदा सी पुत्र दे वैराग दे विच। जदों इहो पता लगा तो नाल बाबा सावण मल जी ने वचन किया, कहंदा कि साडी सिੱਖੀ धारण करनी पवेगी। ये वचन लैना जे सिੱਖੀ धारण करोगे तो हुणे पुत्र जिउंदा कर देंदे हाँ। साध संगत सब तो पहला राजे ने आकर के हाथ जोड़ के मिन्नतां कीतियां, कहण लगे भाई सिखा मैं आपकी सिੱਖੀ धारण करांगा, गुरु नानक पातशाह के घर का श्रद्धालु बन करके रहांगा, जीवन भर मैं श्रद्धा भावना धारण करके रखांगा, सिੱਖੀ कमावांगा, पर मेरे पुत्र नूं जिउंदा कर देवो। साध संगत उस समय रोना करलाउना हटा के ते सतनाम वाहिगुरु का जाप कराना शुरू कर दिता। सतनाम का जाप सारे जदों करन लग पे तो फिर उस समय जो रुमाल सतगुरां ने दिता सी ना, धन गुरु अमरदास साहिब पातशाह जी ने उस रुमाल नूं जल दे विच भिओं के एक कन्नी तो वो राजे के पुत्र के मरे हुए के मुख दे विच पाया। सतनाम का जदों जाप बोलिया ना, कन्नां विच आवाज़ पाई तो जिमें मरे हुए नूं संजीवनी बूटी प्राप्त हो गई होवे, उस समय पुत्र राजे का उठ के बैठ गया। फिर सिੱਖੀ धारण की। हरिपुर के सब ने सिੱਖੀ धारण कर ली, जिन्ने भी राजे के प्रजा के लोग सन। इं जो महाराज सच्चे पातशाही का वचन मनते हैं ना, सतगुरु जी कहते हुक्मी होवन आकार, उन्होंने अनुसार फिर सारी सृष्टि चलन लग पैंदी है। जिन्ने भी आकार हैं ये तो चेतन सी ना राजे का पुत्र, तो जड़ भी साध संगत जी उन्होंने रजा भी चलते हैं, जो महाराज सच्चे पातशाही के वचनों को सद करके मनते हैं। जदों बाबा राम राय जी दिल्ली चले सन औरंगजेब के कोल, महाराज सच्चे पातशाह धन गुरु हरराज साहिब जी ने ये वचन किए सन, साहिबजादा जी तुहाडी रसना ते असीं वसांगे, जो भी मुख तो वचन करोगे ना पूरा होवेगा। तो सत वचन तो कह दिता, पालकी तैयार की गई। तो साध संगत जी अजे ना तो कुहार नेड़े सन तो ना ही साध संगत जी घोड़े पालकी के नाल लिया करके खड़े किए सन। मन दे विच फुरना किया कि सतगुरां ने वचन तो कर दिता, परख करके भी देख लईए, उत्थे जा करके बादशाह के कोल जाके किते मेरी हेठी ना हो जाए, मेरी बेइज्जती ना किते हो जाए, परख तो लईए शक्ति नूं। सतगुरां ने वचन तो कर दिता। जदों साध संगत जी संकल्प किया कि बिना घोड़े एक कुहारां तो बिना तो ये कहते ये जिहड़ी पालकी है चलनी करी, संकल्प किया तो जिवें बड़ी तेजी के नाल बल ला करके घोड़े पालकी नूं दौड़ा के लैके जाती, इदां बिना कुहारां ते घोड़ियां नूं पालकी दौड़ करके अगे चली गई। फिर संकल्प किया कि अपनी थां ते आ जाए, फिर पालकी उत्थे आ गई तो मन में बड़ी प्रसन्नता धारण की। पर कोई सिखा ने आश्चर्य खेल देख के सतगुरु जी ने दसिया तो हजूर ने वचन किया, साहिबजादा जी साढ़े वचनों पर भरोसा नहीं। तो कहने लगे महाराज भरोसा हो गया महाराज, हुण तो पूरा परपक्क भरोसा आ गया है। फिर साध संगत जी
ਇਉਂ ਜਿਹੜੇ ਜੜ ਹਨ ਉਹ ਵੀ ਆਕਾਰ ਹੈ, ਤਾਂ ਆਕਾਰ ਹੀ ਹੈ ਨਾ ਬਾਲਕੀ ਦਾ, ਉਹ ਵੀ ਹੁਕਮ ਦੇ ਵਿੱਚ ਆ ਜਾਂਦੇ ਹਨ। ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਹਨ। ਹੁਕਮ ਨਾ ਕਹਿਆ ਜਾਈ, ਤੇ ਉਹ ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹੁਕਮ ਨੂੰ, ਭਾਵ ਹੁਕਮ ਨਾ ਕਹਿਆ ਜਾਏ, ਉਹਨਾਂ ਦੀ ਵਡਿਆਈ ਨੂੰ, ਉਹਨਾਂ ਦੇ ਆਤਮਿਕ ਬਲ ਨੂੰ ਕੋਈ ਕਥਨ ਨਹੀਂ ਕਰ ਸਕਦਾ ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਹੁਕਮੀ ਹੋਵਨ ਜੀਆ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੇ ਵੀ ਜਗਤ ਦੇ ਜੀਵ ਹੈ ਨਾ, ਇਹ ਜੋ ਹੁਕਮ ਮੰਨਣ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਪਿਆਰੇ, ਜੋ ਬ੍ਰਹਮ ਗਿਆਨੀ ਹੈ, ਹੁਕਮੀ ਹੋਵਨ ਜੀਅ, ਸਾਰੇ ਛੋਟੇ ਵੱਡੇ ਆਕਾਰਾਂ ਦੇ ਜਿਹੜੇ ਜੀਵ ਹੈ ਸਾਰੇ ਉਹਨਾਂ ਦੇ ਅਨੁਸਾਰ ਹੀ ਹੋ ਜਾਂਦੇ ਹਨ। ਹੁਕਮ ਮਿਲੈ ਵਡਿਆਈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਹ ਬੰਦਗੀ ਕਰਨ ਵਾਲੀ ਸਤਿਪੁਰਸ਼ ਜਾਣਦੇ ਆ ਕਿ ਜਗਤ ਅੰਦਰ ਜਿਤਨੀ ਵੀ ਵਡਿਆਈ ਮਿਲਦੀ ਪਰਮਾਤਮਾ ਦੇ ਹੁਕਮ ਕਰਕੇ ਹੈ। ਹੁਕਮ ਮਿਲੈ ਵਡਿਆਈ, ਜਿਨ੍ਹਾਂ ਦੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਵਡਿਆਈ ਪ੍ਰਾਪਤ ਹੋਈ ਹੈ। ਇਸ ਲੋਕ ਵਿੱਚ ਜਗ ਦੀ ਵੀ ਸੋਭਾ ਉਹਨਾਂ ਦੀ ਹੁੰਦੀ ਹੈ ਤੇ ਸਤ ਸੰਗਤ ਦੀ ਪਰਲੋਕ ਵਿੱਚ ਵਾਹਿਗੁਰੂ ਦੇ ਸਰੂਪ ਰੂਪੀ ਵਡਿਆਈ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਹੈ। ਇਹੀ ਪੰਕਤੀ ਪੜੋ। ਹੁਕਮੀ ਹੋਵਨ ਜੀਆ, ਔਰ ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਜਿਤਨੇ ਵੀ ਪੈਦਾ ਕੀਤੇ ਹੋਏ ਵਾਹਿਗੁਰੂ ਦੇ ਜੀਵ ਹਨ, ਭਾਵੇਂ ਕੋਈ ਪਸ਼ੂ ਹਨ ਚਾਹੇ ਪਰਿੰਦੇ ਹੈ, ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਮਿਲਦੀ ਹੈ। ਕਹਿੰਦੇ ਜਦੋਂ ਇੱਥੇ ਹਜੂਰ ਸਾਹਿਬ ਦੀ ਧਰਤੀ ਤੇ ਆਏ ਨਾ, ਲੰਮੇਰਾ ਸਮਾਂ ਇੱਥੇ ਬੰਦਗੀ ਕੀਤੀ ਮਹਾਂਪੁਰਖਾਂ ਨੇ, ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਲੰਮੇਰਾ ਸਮਾਂ ਇੱਥੇ ਬੰਦਗੀ ਕਰਕੇ ਜਦੋਂ ਵਾਪਸ ਪੰਜਾਬ ਨੂੰ ਗਏ ਤੇ ਪੈਦਲ ਚੱਲ ਕੇ ਗਏ ਨੇ, ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਹੋਇਆਂ। ਜੀਵਨ ਦੇ ਵਿੱਚ ਉਹਨਾਂ ਦੀ ਘਟਨਾ ਮਿਲਦੀ, ਕਹਿੰਦੇ ਕਿ ਜੰਗਲ ਦੇ ਵਿੱਚੋਂ ਲੰਘਦੇ ਪਏ ਸਨ ਤੇ ਬੜਾ ਹੀ ਭਿਆਨਕ ਸ਼ੇਰ ਉੱਥੋਂ ਸਾਧ ਸੰਗਤ ਜੀ ਸਾਹਮਣੇ ਆਇਆ, ਖੂੰਖਾਰ ਸ਼ੇਰ। ਸ਼ੇਰ ਦਾ ਸੁਭਾਅ ਤਾਮਸੀ ਸੁਭਾਅ ਹੈ ਕਿ ਮਨੁੱਖ ਨੂੰ ਸਾਹਮਣੇ ਦੇਖ ਕਰਕੇ ਤੇ ਸਾਧ ਸੰਗਤ ਜੀ ਝਪਟ ਮਾਰ ਕਰਕੇ ਸਾਧ ਸੰਗਤ ਉਹਦੇ ਤੇ ਹਮਲਾ ਕਰ ਦਿੰਦਾ, ਉਹਨੂੰ ਝਪਟ ਮਾਰ ਕਰਕੇ ਖਾ ਜਾਂਦਾ, ਲੌਂਦਰਾਂ ਦੇ ਨਾਲ ਪਾੜ ਕਰਕੇ ਜੀਵ ਨੂੰ ਖਾ ਜਾਂਦਾ। ਇਹ ਸ਼ੇਰ ਦਾ ਤਾਮਸੀ ਸੁਭਾਅ ਹੈ। ਪਰ ਹਜੂਰ ਦੇ ਵਚਨ ਆਉਂਦੇ ਹਨ, ਸਿੰਘ ਬਿਲਾਈ ਹੋਏ ਗਇਓ ਦ੍ਰਿੜ ਮੇਰ ਦਖੀਤਾ। ਉਹ ਬਿੱਲੀ ਦੀ ਤਰ੍ਹਾਂ ਸਾਧ ਸੰਗਤ ਜੀ ਉਹ ਵੀ ਡਰ ਧਾਰਨ ਕਰ ਲੈਂਦਾ, ਭਾਵੇਂ ਖੂੰਖਾਰ ਤਾਮਸੀ ਸੁਭਾਅ ਵਾਲਾ ਸ਼ੇਰ ਵੀ ਕਿਉਂ ਨਾ ਹੋਵੇ ਸਾਂ, ਰੱਬ ਦੇ ਪਿਆਰਿਆਂ ਅੱਗੇ ਉਹ ਵੀ ਝੁਕ ਜਾਂਦਾ ਹੈ। ਤੇ ਮਹਾਂਪੁਰਖਾਂ ਨੇ ਜਦੋਂ ਸਾਹਮਣੇ ਆਇਆ ਨਾ, ਸਾਧ ਸੰਗਤ ਅੱਖਾਂ ਦੇ ਵਿੱਚ ਅੱਖਾਂ ਪਾ ਕਰਕੇ ਨੇਤਰ ਭਰ ਕੇ ਜਦੋਂ ਦੇਖਿਆ ਤੇ ਬਿੱਲੀ ਦੀ ਤਰ੍ਹਾਂ ਡਰਦਾ ਹੋਇਆ ਸ਼ੇਰ ਪਿੱਛੇ ਨੂੰ ਭੱਜ ਉੱਠਿਆ ਸੀਗਾ। ਔਰ ਇਉਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੁਕਮੀ ਹੋਵਨ ਜੀਅ, ਜੋ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਦੇ ਜੀਵ, ਸੰਸਾਰ ਦੇ ਪਸ਼ੂ ਪਰਿੰਦੇ ਵੀ ਉਹਨਾਂ ਦੇ ਅਧੀਨ ਹੋ ਜਾਂਦੇ ਹਨ। ਹੁਕਮ ਮਿਲੈ ਵਡਿਆਈ, ਔਰ ਵਾਹਿਗੁਰੂ ਦੇ ਸਰੂਪ ਰੂਪੀ ਵਡਿਆਈ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਗਈ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਹੈ। ਹੁਕਮੀ ਉੱਤਮ ਨੀਚ, ਸਾਧ ਸੰਗਤ ਦੇ ਵਾਹਿਗੁਰੂ ਦੇ ਹੁਕਮ ਮੰਨਣ ਵਾਲਿਆਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਕਿਹੜੇ ਜੀਵ ਸੰਸਾਰ ਦੇ ਉੱਤਮਤਾਈ ਨੂੰ ਪ੍ਰਾਪਤ ਹੁੰਦੇ ਆ, ਕਿਹੜੇ ਨੀਚਤਾਈ ਨੂੰ ਕਨਿਸ਼ਟਤਾਈ ਨੂੰ ਪ੍ਰਾਪਤ ਹੁੰਦੇ ਹਨ। ਇਹ ਬੰਦਗੀ ਕਰਨ ਵਾਲਿਆਂ ਨੇ ਸਾਧ ਸੰਗਤ ਨਿਸ਼ਚੈ ਕਰਕੇ ਜਾਣਿਆ ਹੈ। ਨਹੀਂ ਤਾਂ ਮਨਮੁਖ ਜੀਵਾਂ ਦਾ ਸੁਭਾਅ ਹੁੰਦਾ ਹੈ, ਆਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। 4 ਦਿਨ ਮੌਜ ਮਸਤੀ ਕਰ ਲਓ, ਅੱਗਾ ਕਿੰਨੇ ਵੇਖਿਆ। ਇਸ ਸੰਸਾਰ ਦੀ ਐਸ਼ੋ ਆਰਾਮ ਕਰ ਲਈਏ, ਰੰਗਾ ਰੰਗਾ ਦੀ ਦੁਨੀਆ ਦੇਖ ਲਈਏ, ਵਿਸ਼ੇ ਸੁੱਖਾਂ ਨੂੰ ਭੋਗ ਲਈਏ, ਦੁਨੀਆ ਦੇ ਸੁੱਖ ਆਰਾਮ ਮਾਣ ਲਈਏ, ਅੱਗਾ ਕਿਹੜਾ ਕਿੰਨੇ ਵੇਖਿਆ। ਇਹ ਤਾਂ ਐਵੇਂ ਮੁਖ ਦੀਆਂ ਹੀ ਗੱਲਾਂ ਨੇ। ਇਹ ਨਾਸਤਿਕਤਾ ਵਾਲਾ ਸਾਧ ਸੰਗਤ ਦੀ ਸੁਭਾਅ ਹੈ, ਮਨਮੁਖਾਂ ਦੀਆਂ ਇਹ ਗੱਲਾਂ ਵਿਚਾਰਾਂ ਨੇ, ਇਉਂ ਬੋਲਦੇ ਆ। ਪਰ ਹਜੂਰ ਕਹਿੰਦੇ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਹੈ, ਪਰਮੇਸ਼ਰ ਦੇ ਭਾਣੇ ਨੂੰ ਨਿਸ਼ਚੈ ਕਰਕੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ,
ਉਹਨਾਂ ਨੇ ਜਾਣਿਆ ਹੈ ਕਿ ਕਿਹਨਾਂ ਨੂੰ ਸਾਧ ਸੰਗਤ ਜੀ ਉੱਤਮਤਾਈ ਪ੍ਰਾਪਤ ਹੁੰਦੀ ਹੈ, ਕਿਹਨਾਂ ਨੂੰ ਨੀਚਤਾਈ ਦੀ ਪ੍ਰਾਪਤੀ ਹੁੰਦੀ ਹੈ। ਔਰ ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ। ਹੁਕਮੇ ਉੱਤਮ ਨੀਚ। ਜੋ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਹੈ ਸਾਧ ਸੰਗਤ ਜੀ, ਉਹ ਭਾਵੇਂ ਨੀਚਤਾਈ ਨੀਤ ਜਾਤ ਦੇ ਵਿੱਚ ਵੀ ਜਨਮੇ ਹੋਣ, ਉਹਨਾਂ ਭਾਵੇਂ ਜੀਵਨ ਭਰ ਨੀਚ ਕਰਮ ਕੀਤੇ ਹੋਣ, ਪਰ ਜੇ ਸਤਿਗੁਰੂ ਜੀ ਦੇ ਬਚਨ ਨੂੰ ਸਦ ਕਰਕੇ ਮੰਨ ਲੈਣ, ਉਹ ਵੀ ਉੱਤਮ ਬਣ ਜਾਂਦੇ ਹਨ। ਉਹ ਸਾਧ ਸੰਗਤ ਜੀ ਉੱਤਮਤਾਈ ਨੂੰ, ਵਾਹਿਗੁਰੂ ਦੇ ਉੱਤਮ ਸ੍ਰੇਸ਼ਟ ਸਰੂਪ ਨੂੰ ਪ੍ਰਾਪਤ ਹੋ ਜਾਂਦੇ ਹੈ। ਜਿਵੇਂ ਸਾਧ ਸੰਗਤ ਜੀ ਮੇਰੇ ਧਾੜਵੀ ਦੀ ਮੁਕਤੀ ਹੋ ਗਈ ਸੀ ਨਾ, ਔਰ ਇਹਦਾ ਅਰਥ ਇਹ ਵੀ ਇੱਦਾਂ ਵੀ ਬਣਦਾ ਹੁਕਮੀ ਉੱਤਮ ਨੀਚ। ਕਹਿੰਦੇ ਹਨ ਜਿਹੜੇ ਉੱਤਮ ਅਸਥਾਨ 'ਤੇ ਰਹਿੰਦੇ ਹਨ, ਭਾਵੇਂ ਗੁਰੂ ਘਰ ਹੈ, ਸਤਿਗੁਰੂ ਜੀ ਦੇ ਕੋਲ ਵੀ ਭਾਵੇਂ ਕੋਈ ਗੁਰਸਿੱਖ ਰਹਿੰਦੇ ਹੈ, ਪਰ ਜੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਨਾ ਮੰਨਦੇ, ਉਹ ਨੀਚਤਾਈ ਨੂੰ ਪ੍ਰਾਪਤ ਹੁੰਦੇ ਆ, ਅਧੋਗਤੀ ਨੂੰ ਜਾ ਕੇ ਪ੍ਰਾਪਤ ਹੁੰਦੇ ਆ, ਉਹਨਾਂ ਦੀ ਮੁਕਤੀ ਨਹੀਂ ਹੁੰਦੀ। ਅਤੇ ਸਤਿਗੁਰੂ ਜੀ ਦਾ ਹੁਕਮ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਬੰਦਗੀ ਕਰਨੀ, ਸੇਵਾ ਸਿਮਰਨ ਕਰਕੇ ਹੀ ਜੀਵਨ ਨੂੰ ਕਰਤਾਰਥ ਕੀਤਾ ਜਾ ਸਕਦਾ ਹੈ। ਇਹ ਸਤਿਗੁਰੂ ਜੀ ਦਾ ਹੁਕਮ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਉੱਤਮ ਅਸਥਾਨ 'ਤੇ ਰਹਿ ਕੇ, ਉੱਤਮ ਸਤਿਗੁਰਾਂ ਦੇ ਕੋਲ ਰਹਿ ਕੇ ਵੀ, ਉੱਤਮ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ ਵੀ ਜੋ ਨਾਮ ਨਹੀਂ ਜਪਦੇ, ਹਜ਼ੂਰ ਕਹਿੰਦੇ ਹਨ ਉਹ ਅਧੋਗਤੀ ਨੂੰ ਪ੍ਰਾਪਤ ਹੋ ਜਾਂਦੇ ਹੈ। ਜਿਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਸਾਧ ਸੰਗਤ ਇੱਕ ਭੇਖਧਾਰੀ ਖੀਰ ਖਾਣਾ ਸਿੱਖ ਰਹਿੰਦਾ ਸੀ ਨਾ ਗੁਰੂ ਘਰ ਦੇ ਵਿੱਚ। ਉਹ ਨਾ ਤਾਂ ਸੇਵਾ ਕਰਦਾ ਹੁੰਦਾ ਸੀ, ਨਾ ਸਿਮਰਨ ਕਰਦਾ ਸੀ। ਕਿੰਨੇ ਮਹਾਨ ਉੱਚ ਅਸਥਾਨ 'ਤੇ ਸਤਿਗੁਰੂ ਜੀ ਦੇ ਉੱਤਮ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿੰਦਾ ਸੀ, ਪਰ ਫਿਰ ਵੀ ਮੁਕਤ ਨਹੀਂ ਸੀ ਹੋ ਸਕਿਆ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਗਰੀਬ ਨਵਾਜ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਹੋਰ ਸੰਗਤਾਂ ਨੇ ਮਿਲ ਕੇ ਸਿੱਖ ਨੂੰ ਸਮਝਾਉਣਾ। ਬਾਬਾ ਬੁੱਢਾ ਜੀ ਨੇ ਕਿਹਾ ਕਰਨਾ ਕਿ ਭਾਈ ਸਿੱਖਾ, ਇਹ ਜੀਵਨ ਜੋ ਤੈਨੂੰ ਮਿਲਿਆ ਨਾ ਬੜਾ ਅਮੋਲਕ ਹੈ, ਸੇਵਾ ਸਿਮਰਨ ਕਰਕੇ, ਭਜਨ ਤਹਿਲ ਕਰਕੇ ਇਹਨੂੰ ਸਫਲਾ ਕਰ ਲੈ। ਅੰਤ ਸਮੇਂ ਇਹ ਸਰੀਰ ਨੇ ਸਾਰ ਥੋੜ੍ਹਾ ਤੇੜਾ ਦੇਣਾ, ਹਰ ਵੇਲੇ ਲੰਗਰ ਪ੍ਰਸ਼ਾਦ ਛਕ ਕੇ ਤੇ ਸੁੱਤਾ ਰਹਿੰਦਾ, ਅਤੇ ਅੱਗੋਂ ਬਣਾ ਸਵਾਰ ਕੇ ਕਹਿੰਦਾ ਮੈਂ ਤੁਹਾਡੇ ਜੱਟਾਂ ਦੇ ਆਖੇ ਨਹੀਂ ਲੱਗਣਾ, ਜੇ ਸਤਿਗੁਰੂ ਜੀ ਮੈਨੂੰ ਆਖਣਗੇ ਤਾਂ ਹੀ ਮੈਂ ਕੋਈ ਸੇਵਾ ਕਰਾਂਗਾ, ਮੈਂ ਤੁਹਾਡੇ ਨਹੀਂ ਆਖੇ ਲੱਗਣਾ। ਬਾਬਾ ਬੁੱਢਾ ਜੀ ਨਿਮਰਤਾ ਦੇ ਪੁੰਜ ਚੁੱਭਤਾ ਧਾਰਨ ਕਰਕੇ ਕੁਝ ਨਾ ਅੱਗੋਂ ਆਖਿਆ। ਇੱਕ ਦਿਨ ਸੁਤੇ ਸਿੱਧ ਹੀ ਸਾਧ ਸੰਗਤ ਜੀ ਜਦੋਂ ਲੰਗਰ ਦੀ ਪੰਗਤ ਲੱਗਣ ਲੱਗੀ ਨਾ, ਜਿਸ ਕਮਰੇ ਦੇ ਅੰਦਰ ਦਰਵਾਜ਼ਾ ਬੰਦ ਕਰਕੇ ਉਹ ਭੇਖਧਾਰੀ ਸਿੱਖ ਸੁੱਤਾ ਰਹਿੰਦਾ ਸੀਗਾ, ਖੀਰ ਖਾਣਾ ਸਿੱਖ ਸੁੱਤਾ ਰਹਿੰਦਾ ਸੀ ਨਾ, ਖਾ ਕਰਕੇ ਤੇ ਘਰਾੜੇ ਮਾਰਦੇ ਰਹਿਣਾ ਦਰਵਾਜ਼ਾ ਬੰਦ ਕਰਕੇ। ਅਤੇ ਉਹ ਸੁਤੇ ਸਿੱਧ ਇੱਕ ਦਿਨ ਜਦੋਂ ਪੰਗਤ ਲੱਗੀ, ਉੱਚੀ ਜਦੋਂ ਆਵਾਜ਼ ਡਲ ਖੜਕਿਆ ਪੰਗਰ ਦਾ, ਲੰਗਰ ਦੇ ਪੰਗਰ ਦਾ ਜਦੋਂ ਆਵਾਜ਼ ਆਈ, ਅਤੇ ਉਸ ਸਮੇਂ ਜਦੋਂ ਕਾਹਲੀ ਦੇ ਨਾਲ ਦਰਵਾਜ਼ਾ ਖੋਲ੍ਹ ਕੇ ਬਾਹਰ ਆਇਆ ਅਤੇ ਸਤਿਗੁਰੂ ਜੀ ਨੂੰ ਸਾਹਮਣੇ ਦੇਖਿਆ, ਫਿਰ ਨਮਸਕਾਰ ਕਰਨੀ ਹੀ ਪਈ ਸ਼ਰਮਿੰਦਿਆਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ, ਭਾਈ ਸਿੱਖਾ ਤੂੰ ਕੀ ਕਰਦਾ ਹੁੰਦਾ, ਕਿੰਨਾ ਕੁ ਸਮਾਂ ਹੋ ਗਿਆ ਗੁਰੂ ਘਰ ਰਹਿੰਦੇ ਆ? ਕਹਿਣ ਲੱਗਾ ਜੀ ਮੈਨੂੰ 6 ਮਹੀਨੇ ਹੋ ਗਏ, ਪਰ ਮੈਂ ਕੋਈ ਸੇਵਾ ਸਿਮਰਨ ਨਹੀਂ ਕਰਦਾ। ਇਹ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਨੇ ਮੈਨੂੰ ਕਿਹਾ ਸੀ, ਬਾਬਾ ਬੁੱਢਾ ਸਾਹਿਬ ਜੀ ਨੇ, ਹੋਰ ਵੀ ਸੰਗਤਾਂ ਨੇ, ਪਰ ਮੈਂ ਕਿਹਾ ਕਿ ਜੋ ਸਤਿਗੁਰੂ ਜੀ ਸੇਵਾ ਕਰਾਉਣਗੇ ਉਹੋ ਹੀ ਮੈਂ ਕਰਾਂਗਾ। ਜਦੋਂ ਇਉਂ ਕਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੇਰੀ ਤੋਂ ਅਸੀਂ ਹੁਣ ਸੇਵਾ ਕੀ ਕਰਵਾਈਏ, ਤੇਰੀ ਤਾਂ ਉਮਰ ਹੀ ਕੇਵਲ 8 ਪਹਿਰ ਬਾਕੀ ਰਹਿ ਗਈ ਹੈ, ਤੇਰੇ ਤੋਂ ਸੇਵਾ ਸੇ ਕੀ ਕਰਵਾ ਸਕਦੇ ਹਾਂ। ਅਤੇ ਕਹਿਣ ਲੱਗਾ ਮਹਾਰਾਜ ਆਪ ਜੀ ਕਿਰਪਾ ਕਰ ਦੇਵੋ, ਕੋਈ ਤਾਂ ਮਹਾਰਾਜ ਢੰਗ ਹੋਵੇਗਾ ਹੀ ਜਿਸ ਕਰਕੇ ਮੇਰਾ ਜੀਵਨ ਕਰਤਾਰਥ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਜੇ ਸਾਡਾ ਬਚਨ ਮੰਨ ਲਵੇਂਗਾ ਤੇ ਫਿਰ ਤੂੰ ਮੁਕਤ ਹੋ ਜਾਵੇਂਗਾ, ਧੰਨ ਗੁਰੂ ਨਾਨਕ ਦੇਵ ਸਾਹਿਬ ਤੇਰੀ ਕਲਿਆਣ ਕਰ ਦੇਣਗੇ। ਹਜ਼ੂਰ ਨੇ ਬਚਨ ਕੀਤਾ, ਜੰਗਲ ਵਿੱਚ ਚਲਿਆ ਜਾ, ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਕੇ ਅੱਗ ਬਾਲ ਕੇ ਦੇ ਵਿੱਚ ਸੜ ਕੇ ਮਰ ਜਾਏ, ਗੁਰੂ ਨਾਨਕ ਦੇਵ ਪਾਤਸ਼ਾਹ ਤੇਰੀ ਕਲਿਆਣ ਕਰ ਦੇਣਗੇ। ਪਰ ਸਾਧ ਸੰਗਤ ਜੀ ਸਤਿਗੁਰਾਂ ਦੇ ਸਾਹਮਣੇ ਤਾਂ ਭਾਵੇਂ 7 ਵਚਨ ਕਹਿ ਕੇ ਆ ਗਿਆ, ਪਰ ਸਿਦਕ ਤਾਂ ਕੱਚਾ ਸੀਗਾ, ਕੱਚਾ ਸੀ ਸਿਦਕ, ਤਾਂ ਫਿਰ ਪੂਰਾ ਨਹੀਂ ਨਿਭ ਸਕਿਆ। ਆ ਕੇ ਚਿਖਾ ਬਣਾਈ, ਅੱਗ ਬਾਲ ਕੇ ਉਹਦੇ ਦੁਆਲੇ ਦੁਆਲੇ ਪਰਿਕਰਮਾ ਕਰੀ ਜਾਂਦਾ ਹੈ, ਜਿਉਂਦੇ ਜੀ ਸੜਨੇ ਨੂੰ ਚਿੱਤ ਕਰਦਾ ਹੀ ਨਾ। ਸਿਦਕ ਕੱਚਾ ਸੀ, ਸਤਿਗੁਰਾਂ ਦੇ ਵਚਨਾਂ 'ਤੇ ਭਰੋਸਾ ਨਹੀਂ ਸੀਗਾ।
इस लई जदों परिक्रमा करी जाता है तो इन्ने समय नूं मेरा धाड़ भी डाके मारदा सीगा, चोरियां करदा सीगा, भावें नीच कर्म करदा सी, बुरे कर्म करदा सी, ऐसे भैड़े कर्म करदा सी। पर साध संगत जदों बंदे दे भाग जागदे है ना, वो नीच भी साध संगत जी उत्तमताई नूं प्राप्त हो जाते हैं। कोई ना कोई उदों विध बन जाती है, कोई बहाना बन जाता है। मेरा धाड़ भी आया, उन्हें अपने सिर ते बहुत सारे सोने दे धन पदार्थां दी पंड चक्की हुई सी, चोरी करके लैके आ रहा सी। आके देखिया, कहता कि मैनू तेरा स्वरूप तो सिखा वाला लगता, तू सिख है? कहने लगा हाँ भाई मैं तो सिख ही हाँ। तो फिर ये दुआले परिक्रमा क्यों करता पिया चिखा बना के? तो कहने लगा कि सतगुरु अंगद देव साहिब महाराज जी के घर दे विच रहिंदा सी, गुरु घर विच बड़े प्रेम दे नाल ते बड़ा सुख माणदा सी, खीर खांदा सी, लगन भगवान छकदा सा। पर सिखा ने ईर्खा करके सतगुरु जी तो वचन करा के मैनू गुरु घर दे विचों कढवा दिता। हालांकि किसी भी सिख ने कोई ये प्रथाई नहीं सी सतगुरां नूं बेनती की, कोई ईर्खा करके नहीं सी सतगुरां नूं आखिया। महाराज सच्चे पातशाही ने आप वचन कीते सन। तो कहण लगा कि हुण इत्थे की करदा? कहंदा मेरी उम्र 8 पैर रह गई, सतगुरां ने मैनू दस्सिया। तो कहंदे जे तू चिखा विच सड़ के अपने शरीर नूं भस्म कर देवेंगे, तेरी कल्याण कर देवांगे। पर मेरे तो सड़िया नहीं जाता, जिउंदे जी किवें सड़ा? साध संगत मेरे धाड़वी दे पूर्वले भाग जागे। तो कहण लगा कि सच दसी तेनों सतगुरां ने ये वचन कीता है? कहंदा हाँ, भरोसे करके कहंदा मैं मेरे ते विश्वास कर, मैनू धन गुरु अंगद देव साहिब पातशाह जी ने वचन कीता, पर मेरे तो मन्निया नहीं जा रहा। साध संगत मेरा धाड़ भी कहता जे दुनिया के सुख भोगना चाहता तो लै, ये जिन्ने भी मेरे को धन पदार्थ ना गहने हैं, ये पंड तू रख लै, भावें जिन्ना चिर मर्जी खांदा रही, तेरे तो मुकने नहीं है। पर सतगुरां दा कीता होया वचन और अरदासां मैनू कर दे, उहदे बदले मैं तेनू धन पदार्थ दे देना। सिदक दा कच्चा सी ते डोल गया। कहंदा ठीक है, मैं सतगुरु जी दा वचन तेनू दिता। तो साध संगत जी महिमा प्रकाश ग्रंथ अंदर जिक्र आउंदा है, जदों मेरा धाड़ भी लट लट करदी हुई चिखा के अंदर बैठा है, तो साध संगत जी एक रोम भी उहदा सड़िया ना, ऐसी कला वरती सतगुरु जी का हुक्म मनने करके, एक रोम भी उहदा सड़िया नहीं सीगा। तो साध संगत इउं भी जिक्र आउंदा है, सूरज प्रकाश ग्रंथ अंदर इवें जिक्र आउंदा है, सुरपुर ते विबान चल आवा, सादर कह कै तुरत चढ़ावा। कि आकाश तो विबान आया तो देवते मेरे धाड़वी की आत्मा लै करके गए हैं, बड़ी सत्कार दे सकता है। तो महिमा प्रकाश ग्रंथ अंदर यूँ जिक्र आउंदा है कि जो मेरा धाड़वी सी, चिखा दे जदों लट लट करदी अग बलदी हुई हट गई तो सड़िया नहीं सी। तो खडूर साहब सिखां नूं आके मिलिया, तो सतगुरु जी के चरणों में आके नमस्कार की। फिर कहन लगे महाराज मैं आप जी के हुक्म मनने करके महाराज मैनू रत्ता भर भी कोई आँच नहीं आई। महाराज लट लट करते हुए अग मैनू साड़ नहीं सकी, तो कृपा करो मैनू हुण अपनी सिक्खी की दात बख्शो। हजूर ने वचन किया चोरियां जारियां छड्ड दे। सतगुरु जी कहते साडा वचन मन लै, फिर सिक्खी धारण करवावांगे। वचन मन के सिक्खी धारण करके फिर जीवन करतारत कर लिया सीगा। तो इन्ने समय नूं पुलिस वाले पिछे आ रहे सन, मेरे धाड़वी नूं लभदे होए। तो जेकर आउंदा है कि साध संगत नूं मेरा धाड़ भी जान के ना, भेख धारी सिख नूं, खीर खाण वाले सिख नूं, कि इहदे कोल ही सारे धन पदार्थ इहो ही चोर है। कोतवाल ने 8 पहरां दे अंदर अंदर फाहा दे के मार दिता सीगा। सतगुरां दा वचन भी पूरा होया। ते जो साध संगत गुरु घर उत्तम अस्थान दे विच रहिंदा सी, हजूर ने वचन किया ना, हुक्मी उत्तम नीच, वो नीचताई अधोगति नूं प्राप्त होया। फाहा दे के मार दिता सी कोतवाल ने। ते जेड़ा नीच सीगा, नीच कर्म करन वाला, जे उन्हें हुक्म मान लिया तो साध संगत उन्होंने गण देवते लैण वास्ते आए ने, विबान चल करके आए लैण वास्ते सत्कार दे वजों। ये हुक्म मनण दी शक्ति है। इसलिए पातशाह कहते उत्तम जीव भी साध संगत जी नीच बन जाते जो सतगुरां दा हुक्म नहीं मानते। तो जो गुरु के वचनों को सत करके मनते हैं वो साध संगत जी नीच भी भावें कर्म करते हैं, नीच ताई हन कि फिर नीच जार दे विच भी भावें उन्हां दा जन्म होया
ਪਰ ਵਾਹਿਗੁਰੂ ਦੀ ਰਜ਼ਾ ਨੂੰ ਮੰਨਣੇ ਕਰਕੇ ਉੱਤਮ ਹੋ ਜਾਂਦੇ ਹੈ। ਭਗਤ ਜਨਾਂ ਦੇ ਜੀਵਨ ਪੜ੍ਹ ਕੇ ਦੇਖ ਲਈਏ, ਸਾਧ ਸੰਗਤ ਜੀ ਨੀਵੀਆਂ ਜਾਤਾਂ ਵਿੱਚ ਹੀ ਭਾਵੇਂ ਜਨਮ ਹੋਇਆ, ਪਰ ਜਿੱਥੇ ਸਤਿਗੁਰੂ ਜੀ ਨੂੰ ਸਾਡਾ ਸੀਸ ਝੁਕਦਾ ਹੈ ਨਾ, ਹਰ ਸਮੇਂ ਨਮਸਕਾਰਾਂ ਕਰਦੇ ਆ, ਉੱਥੇ ਭਗਤ ਜਨਾਂ ਦੇ ਚਰਨਾਂ 'ਤੇ ਵੀ ਸਾਡਾ ਸੀਸ ਝੁਕਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਹੁਕਮ ਮੰਨਣਾ ਐਸੀ ਮਹਾਨ ਸ਼ਕਤੀ ਹੈ। ਹੁਕਮ ਲਿਖ ਦੁੱਖ ਸੁਖ ਪਾਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਆ, ਭਾਵੇਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸਾਧ ਸੰਗਤ ਜੀ ਦੁੱਖ ਲਿਖੇ ਆ ਨਾ, ਪਰਮੇਸ਼ਰ ਨੇ ਦੁੱਖ ਲਿਖ ਕਰਕੇ ਪਾਏ ਆ, ਪਰ ਉਹ ਦੁੱਖ ਮਹਿਸੂਸ ਹੀ ਨਹੀਂ ਉਹਨਾਂ ਨੂੰ ਹੁੰਦਾ। ਉਹਨਾਂ ਗੁਰਮੁਖ ਪਿਆਰੇ ਆ, ਸੁੱਖ ਕਰਕੇ ਉਹ ਸਾਧ ਸੰਗਤ ਜੀ ਜੀਵਨ ਦੇ ਵਿੱਚ ਹੰਢਾ ਲੈਂਦੇ ਆ। ਭਾਵੇਂ ਦੁੱਖ ਮਿਲਦਾ ਪਰ ਉਹ ਵੀ ਵਾਹਿਗੁਰੂ ਦੀ ਰਜ਼ਾ ਨੂੰ ਸੱਚ ਕਰਕੇ ਮੰਨਦੇ ਹਨ, ਕਿਉਂਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਦਰਸਾਈ ਹੈ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ। ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਗੁਰੂ ਕੇ ਵਚਨ ਨੂੰ ਜੋ ਸਤ ਕਰਕੇ ਮੰਨ ਲੈਂਦੇ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਜੀਵਨ ਦੇ ਵਿੱਚ ਉਹਨਾਂ ਦੇ ਦੁੱਖ ਵੀ ਭਾਵੇਂ ਕਰਮਾਂ ਵਿੱਚ ਲਿਖੀ ਆ ਨਾ ਪਰਮਾਤਮਾ ਨੇ, ਪਰ ਫਿਰ ਵੀ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ। ਉਹ ਸਰੀਰ ਤੱਕ ਤਨ ਤੱਕ ਹੀ ਸੀਮਤ ਰਹਿ ਜਾਂਦੇ ਆ, ਮਨ ਤੇ ਆਤਮਿਕ ਦਰ ਤੇ ਉਹਨਾਂ ਨੂੰ ਰੱਤਾ ਭਰ ਵੀ ਕੋਈ ਅਸਰ ਨਹੀਂ ਪੈਂਦਾ। ਇਕ ਨਾ ਹੁਕਮੀ ਬਖਸ਼ੀਸ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸੱਚ ਕਰਕੇ ਮੰਨਿਆ, ਪਰਮੇਸ਼ਰ ਨੇ ਉਹਨਾਂ ਦੇ ਐਸੀ ਮਹਾਨ ਬਖਸ਼ਿਸ਼ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸਰੂਪ ਦੀ ਪ੍ਰਾਪਤੀ ਕਰਵਾ ਦਿੱਤੀ ਹੈ। ਬ੍ਰਹਮ ਗਿਆਨ ਦੀ ਵਾਹਿਗੁਰੂ ਨੇ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਇੱਕ ਹੁਕਮੀ ਸਦਾ ਭਵਾਈ ਹੈ। ਤੇ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਹੁਕਮ ਨਹੀਂ ਨਾ ਮੰਨਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਤੋਂ ਬੇਮੁਖ ਹੋ ਕੇ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਹੈ। ਪਰਮੇਸ਼ਰ ਨੇ ਉਹਨਾਂ ਨੂੰ 84 ਲੱਖ ਜੂਨਾਂ ਵਿੱਚ ਭਟਕਾਇਆ, ਪ੍ਰਤੱਖ ਵੀ ਦਰ ਦਰ ਤੇ ਗੋਡੇ ਟੇਕਦੇ ਫਿਰਦੇ ਹੈ, ਪਰ ਮਨ ਨੂੰ ਸਕੂਨ ਕਿਤੇ ਵੀ ਨਹੀਂ ਪ੍ਰਾਪਤ ਹੁੰਦਾ। ਮਨ ਕਿਤੇ ਜਾ ਕੇ ਵੀ ਸ਼ਾਂਤ ਨਹੀਂ ਹੁੰਦਾ ਜੋ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਭਟਕਦਾ ਫਿਰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਵਚਨ ਨਹੀਂ ਸੀ ਨਾ ਮੰਨਿਆ, ਮੂਲੀ ਖਾਤਰੀ ਨੇ ਸਤਿਗੁਰਾਂ ਦੇ ਉਹ ਬੇਮੁਖ ਹੋ ਗਿਆ ਸੀਗਾ, ਝੂਠ ਬੋਲ ਦਿੱਤਾ ਸੀ ਇਸਤਰੀ ਪਿੱਛੇ ਲੱਗ ਕੇ। ਤੇ ਸਾਧ ਸੰਗਤ ਜੀ ਕਿੰਨਾ ਸਮਾਂ ਜੂਨਾਂ ਦੇ ਵਿੱਚ ਹੀ ਭਟਕਣਾ ਕੀਤਾ। ਜਦੋਂ ਮਰੇ ਹੋਏ ਨੂੰ ਨਗਰ ਦੇ ਲੋਕ ਚੁੱਕ ਕੇ ਲੈ ਆਏ ਸਤਿਗੁਰਾਂ ਦੇ ਕੋਲ ਤੇ ਬਾਰ-ਬਾਰ ਬੇਨਤੀਆਂ ਕਰਦੇ ਨੇ, ਤੇ ਮਹਾਰਾਜ ਕਹਿੰਦੇ ਹੁਣ ਤਾਂ ਕੁਝ ਨਹੀਂ ਹੋ ਸਕਦਾ, ਪਰਮੇਸ਼ਰ ਦੀ ਇਹਨੂੰ ਮਾਰ ਪਾਈ ਹੈ, ਇਹ ਹੁਣ ਨਹੀਂ ਅਸੀਂ ਇਹਨੂੰ ਜਿਉਂਦਾ ਕਰਨਾ। ਤੇ ਸਾਧ ਸੰਗਤ ਜੀ ਫਿਰ ਵੀ ਬਾਰ-ਬਾਰ ਬੇਨਤੀਆਂ ਕਰਨ ਤੇ ਹਜ਼ੂਰ ਕਹਿੰਦੇ ਚਲੋ ਠੀਕ ਹੈ, ਭਾਵੇਂ ਮੁਰਦੇ ਨੂੰ ਸਾਡੇ ਕੋਲ ਲੈ ਕਰਕੇ ਆਏ, ਅੰਤ ਸਮੇਂ ਸਾਡੇ ਦੀਦਾਰ ਹੋਏ ਹੈ, ਇਹਦਾ ਭਲਾ ਜ਼ਰੂਰ ਕਰਾਂਗੇ, ਪਰ ਹੁਣ ਨਹੀਂ। 10ਵੇਂ ਜਾਮੇ ਦੇ ਵਿੱਚ ਸ਼ਿਕਾਰ ਘਾਟ ਸਾਹਿਬ ਆਪ ਨੇ ਦਰਸ਼ਨ ਕੀਤੇ ਨੇ ਪਵਿੱਤਰ ਅਸਥਾਨ ਤੇ। ਇੱਥੇ ਦਸ਼ਮੇਸ਼ ਪਿਤਾ ਬਾਜਾ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਧਨਕ ਦੇ ਚਿੱਲੇ ਵਿੱਚ ਤੀਰ ਜੋੜ ਕਰਕੇ, ਤੀਰ ਮਾਰ ਕਰਕੇ ਸਾਹਿਬ ਦੀ ਜੂਨ ਵਿੱਚ ਪਾਏ ਹੋਏ ਨੂੰ ਮੂਲੇ ਖਾਤਰੀ ਨੂੰ ਉਧਾਰ ਕਰਨਾ ਕੀਤਾ ਸੀ। ਜਦੋਂ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਈਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਹੁਕਮੀ ਸਦਾ ਭਵਾਈਆ ਹੈ। ਉਹ ਫਿਰ ਬਾਰ-ਬਾਰ ਕਹਿੰਦੇ ਉਹਨਾਂ ਨੂੰ ਜੂਨਾਂ ਦੇ ਵਿੱਚ ਹੀ ਭਟਕਣਾ ਪੈਂਦਾ, ਬਾਰ-ਬਾਰ ਅਧੋਗਤੀ ਵਿੱਚ ਭਟਕਣਾ ਪੈਂਦਾ ਜੇ ਸਤਿਗੁਰਾਂ ਤੋਂ ਬੇਮੁਖ ਹੋ ਜਾਂਦੇ ਹਾਂ। ਹਜ਼ੂਰ ਦੇ ਫਰਮਾਨ ਆਉਂਦੇ ਆ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਲਈ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਸਾਨੂੰ ਹੁਕਮ ਮੰਨਣਾ ਚਾਹੀਦਾ ਹੈ, ਸਤਿਗੁਰਾਂ ਦੇ ਬਚਨਾਂ ਨੂੰ ਸੱਚ ਕਰਕੇ ਮੰਨਣਾ ਚਾਹੀਦਾ ਹੈ। ਹੁਕਮ ਹੈ ਅੰਦਰ ਸਭ ਕੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਹੁਕਮ ਮੰਨਿਆ, ਸਾਰੀ ਸ੍ਰਿਸ਼ਟੀ ਉਹਨਾਂ ਦੇ ਅਨੁਸਾਰ ਹੋ ਗਈ ਹੈ। ਹੁਕਮ ਹੈ ਅੰਦਰ ਸਭ ਕੋ, ਉਹਨਾਂ ਦੇ ਸਾਧ ਸੰਗਤ ਜੀ ਅੰਦਰ ਸਾਰੀਆਂ ਦੇਵੀ ਸ਼ਕਤੀਆਂ ਆ ਗਈਆਂ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੰਨਿਆ ਹੈ। ਜਿਨ੍ਹਾਂ ਬ੍ਰਹਮ ਗਿਆਨ ਦੀ ਅਵਸਥਾ ਵਾਲਿਆਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਇੱਕ ਇੱਕ ਬਚਨ ਨੂੰ ਨਿਸ਼ਚੈ ਕਰਕੇ ਜੀਵਨ ਦੇ ਵਿੱਚ ਕਮਾਇਆ ਹੈ। ਬਾਹਰ ਹੁਕਮ ਨਾ ਕੋਏ, ਹਜ਼ੂਰ
ਕਹਿੰਦੇ ਹਨ ਉਹ ਫਿਰ ਨਿਸ਼ਚੈ ਕਰਕੇ ਗੁਰਮੁਖ ਪਿਆਰੇ ਜਾਣਦੇ ਆ ਕਿ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਕੋਈ ਨਹੀਂ ਹੈ। ਬਾਹਰ ਹੁਕਮ ਨਾ ਕੋਏ, ਤੇ ਉਹਨਾਂ ਦੀ ਆਗਿਆ ਮੰਨਣ ਤੋਂ ਵੀ ਕੋਈ ਅਲੱਹਦਾ ਨਹੀਂ ਚੱਲਦਾ। ਜਿਵੇਂ ਹੁਕਮ ਕਰਦੇ ਆ ਸਾਧ ਸੰਗਤ ਜੀ, ਤਿਵੇਂ ਸੰਸਾਰ ਦੇ ਅੰਦਰ ਵਰਤਦਾ ਹੈ। ਜਿਵੇਂ ਉਹ ਗੁਰਮੁਖ ਪਿਆਰੇ ਪ੍ਰੇਮਾ ਭਗਤੀ ਕਰਨ ਵਾਲੇ ਵਾਹਿਗੁਰੂ ਨੂੰ ਸਾਧ ਸੰਗਤ ਜੀ ਆਪਣੇ ਵਸ ਵਿੱਚ ਕਰ ਲੈਂਦੇ ਆ ਨਾ, ਪ੍ਰੇਮ ਰੂਪੀ ਡੋਰ ਦੇ ਨਾਲ ਬੰਨ੍ਹ ਲੈਂਦੇ ਆ। ਜਿਵੇਂ ਫਿਰ ਸੰਸਾਰ ਦੇ ਅੰਦਰ ਚਾਹਣ ਉਸੇ ਤਰ੍ਹਾਂ ਹੀ ਕਰਵਾ ਲੈਂਦੇ ਹਨ। ਨਾਨਕ ਹੁਕਮੈ ਜੇ ਬੁਝੈ। ਸਮਾਪਤੀ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਆ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ ਹੈ, ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨ ਲਿਆ ਹੈ। ਤਾਹੁ ਮੈਂ ਕਹਿ ਨਾ ਕੋਇ। ਉਹ ਫਿਰ ਬੰਦਗੀ ਕਰਨ ਵਾਲੇ ਮਹਾਂਪੁਰਖ ਕਦਾ ਚਿੱਤ ਵੀ ਹਉਮੈ ਦੇ ਸਹਿਤ ਨਹੀਂ ਕੋਈ ਵੀ ਬੋਲ ਬੋਲਦੇ। ਜੋ ਵੀ ਬੋਲਦੇ ਹਨ ਵਾਹਿਗੁਰੂ ਦੇ ਨਾਮ ਬਾਣੀ ਦਾ ਹੀ ਵਚਨ ਕਰਦੇ ਹਨ। ਪਰਮੇਸ਼ਰ ਦਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਦਾ ਹੀ ਉਹ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਮਹਾਂਪੁਰਖ ਵਚਨ ਕਰਦੇ ਆ। ਕਦੇ ਨਹੀਂ ਅਜਿਹਾ ਬੋਲ ਬੋਲਦੇ ਜਿਹਦੇ ਕਰਕੇ ਜਿਸ ਵਿੱਚ ਉਹਨਾਂ ਦੀ ਆਪਣਤ ਹੋਵੇ, ਜਿਸ ਵਿੱਚ ਮੈਂ ਮੇਰੀ ਹੋਵੇ, ਜਿਸ ਵਿੱਚ ਮੇਰ ਤੇਰ ਹੋਵੇ। ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਹੀ ਕਰਦੇ ਆ। ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਆਪ ਮੰਨਦੇ ਆ, ਆਪ ਨਾਮ ਜਪਦੇ ਔਰ ਜਗਤ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦੇ ਆ। ਐਸੇ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਜੋ ਸਤਿਗੁਰੂ ਜੀ ਦੇ ਹੁਕਮ ਨੂੰ ਸਤ ਕਰਕੇ ਮੰਨਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਅਵਸਥਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਉਹ ਗੁਰਮੁਖ ਪਿਆਰੇ ਨਿਰਹੰਕਾਰ ਜੀਵਨ ਨਿਰਵਾਹ ਕਰਦੇ ਆ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਸਤਿਗੁਰੂ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਔਰ ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ, ਜੋ ਅਜੇ ਵੀ ਨਿਗੁਰੇ ਹਨ, ਸਤਿਗੁਰੂ ਜੀ ਵਾਲੇ ਨਹੀਂ ਬਣੇ, ਬੇਨਤੀ ਹੈ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਦੇ ਲੜ ਲੱਗੋ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਪੰਜਾਂ ਕਕਾਰਾਂ ਦੇ ਨਿਤਨੇਮ ਦੇ ਧਾਰਨੀ ਬਣ ਕੇ ਜੀਵਨ ਸਫਲਾ ਬਣਾਵੋ। ਬੇਨਤੀ ਪ੍ਰਵਾਨ ਕਰੋ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਹੁ ਮੈਂ ਕਹਿ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।